ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੁੰਦੇ ਨੇ ਸੁਸ਼ੀਲ ਦੋਸਾਂਝ ਜੀ। ਕਰਦੇ ਨੇ ਆਪਣੀਆਂ ਟਿੱਪਣੀਆਂ ਜੋ ਕੁਛ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਹੁੰਦਾ ਆ, ਜੋ ਹਫ਼ਤੇ ਭਰ ਦੇ ਵਿੱਚ ਹੁੰਦਾ ਆ, ਉਸ 'ਤੇ ਉਹ ਗੱਲਬਾਤ ਕਰਦੇ ਨੇ, ਆਪਣਾ ਵਿਚਾਰ ਦਿੰਦੇ ਨੇ ਇਸ ਦੇ ਵਿੱਚ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫ਼ੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਗਿੱਲ ਸੈਲਮਾ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਸੁਸ਼ੀਲ ਦੋਸਾਂਝ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਫਿਰ ਦੋਸਤੋ, ਜਿਵੇਂ ਤੁਹਾਨੂੰ ਬਲਵਿੰਦਰ ਜੀ ਨੇ ਦੱਸਿਆ ਕਿ ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬ ਦੀ ਸਿਆਸਤ ਤੇ ਸਮਾਜ ਨਾਲ ਜੁੜੀਆਂ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ, ਉਹਨਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਆਰ ਪਾਰ ਦੇਖਿਆ ਜਾਵੇ। ਸੋ ਖਬਰਾਂ ਰੋਜ਼ ਸੁਣੋ ਦਿਓ, ਪਰ ਖਬਰਾਂ ਦੇ ਆਰ ਪਾਰ ਦੇਖਣ ਦੀ ਕੋਸ਼ਿਸ਼ ਸਾਡੀ ਇਸ ਵਿਸ਼ੇਸ਼ ਪ੍ਰੋਗਰਾਮ 'ਚ ਹੁੰਦੀ ਹੈ। ਅੱਜ ਪੰਜਾਬ ਦੇ ਵਿੱਚ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਕਿਸੇ ਵੇਲੇ ਵੀ ਪੰਜਾਬ 'ਚ ਚੋਣਾਂ ਦਾ ਐਲਾਨ ਹੋ ਸਕਦਾ ਹੈ। ਪਹਿਲਾ ਸੂਬਾ ਇਹ ਦੇਸ਼ ਦਾ ਪੰਜਾਬ, ਜਿੱਥੇ ਚੋਣਾਂ ਤੋਂ 1 ਸਾਲ ਪਹਿਲਾਂ ਤੋਂ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ। ਤੇ ਜੇ ਅੱਜ ਚੋਣਾਂ ਦਾ ਐਲਾਨ ਹੋ ਜਾਂਦਾ ਹੈ ਤੇ ਫਿਰ ਉਹ ਚੋਣ ਤਿਆਰੀਆਂ ਜਿਹੜੀਆਂ ਉਹਦਾ ਸਿਖਰ ਹੋਏਗਾ ਤੇ ਬਹੁਤ ਸਿਆਸੀ ਗਹਿਮਾ-ਗਹਿਮੀ ਪੰਜਾਬ 'ਚ ਹੋਏਗੀ। ਸੋ ਪੰਜਾਬ ਦੀ ਸਿਆਸਤ ਤੋਂ, ਖਾਸ ਤੌਰ ਤੇ ਚੋਣ ਸਿਆਸਤ ਤੋਂ ਗੱਲ ਸ਼ੁਰੂ ਕਰਾਂਗੇ ਅੱਜ ਦੀ, ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਬਿਲਕੁਲ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਬੜਾ ਹੱਲਾ ਗੁੱਲਾ ਮਚਿਆ ਰਿਹਾ ਆਮ ਆਦਮੀ ਪਾਰਟੀ ਦਾ, ਕਾਂਗਰਸ ਵੱਲੋਂ ਵੀ, ਅਕਾਲੀਆਂ ਵੱਲੋਂ ਵੀ, ਕਿ ਇਹਨਾਂ ਦਾ ਬਖੇੜਾ ਕਿਸੇ ਨਾ ਕਿਸੇ ਤਰ੍ਹਾਂ ਪਹਿਲਾਂ ਇਹਨਾਂ ਦੀ ਪਾਰਟੀ ਵਿੱਚ ਪੈ ਰਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਕਿਉਂ ਨਹੀਂ ਐਲਾਨ ਕੀਤਾ ਜਾਂਦਾ। ਇਹ ਕਾਫੀ ਗੱਲ ਧਮਾਈ ਗਈ ਆ। ਤੇ ਹੁਣ ਕੇਜਰੀਵਾਲ ਉਹਨਾਂ ਨੇ ਇਹ ਕਿਹਾ ਆ ਕਿ ਮੁੱਖ ਮੰਤਰੀ ਦਾ ਚਿਹਰਾ ਅਸੀਂ ਵੋਟਾਂ ਤੋਂ ਬਾਅਦ ਐਲਾਨ ਕਰਾਂਗੇ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ। ਕੀ ਗੱਲ ਹੈ ਇਸ ਦੇ ਪਿੱਛੇ? ਦੇਖੋ, ਪੰਜਾਬ ਦੇ ਵਿੱਚ ਇੱਕ ਗੱਲ ਬੜੀ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਰ-ਬਾਰ ਇਹ ਗੱਲ ਉਭਾਰੀ ਗਈ ਹੈ ਕਿ ਉਹਨਾਂ ਦਾ ਜਿਹੜੇ CM ਦੇ ਕੈਂਡੀਡੇਟ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਰਹਿਣਗੇ, ਜਦਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਈ ਵਾਰ ਕੋਸ਼ਿਸ਼ ਕੀਤੀ ਗਈ ਹੈ ਕਿ ਉਹਨਾਂ ਨੂੰ ਪਿਛਲੀ ਸੱਤਾ ਜਿਹੜੀ ਚੱਲ ਰਹੀ ਸੱਤਾ ਹੈ ਇਹਦੇ ਦੌਰਾਨ ਹੀ ਮੁੱਖ ਮੰਤਰੀ ਬਣਾ ਦਿੱਤਾ ਜਾਏ, ਜਾਂ ਇਹਨਾਂ ਚੋਣਾਂ 'ਚ ਮੁੱਖ ਮੰਤਰੀ ਦਾ ਨਾਂ ਜਿਹੜਾ ਸੁਖਬੀਰ ਬਾਦਲ ਦਾ ਹੋਵੇ। ਪਰ ਉਹਨਾਂ ਨੇ ਬੜਾ ਸਾਫ਼ ਕਰ ਦਿੱਤਾ ਹੈ ਕਿਉਂਕਿ ਉਹਨਾਂ ਦੀ ਦਿੱਕਤ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾਂ ਸੁਖਬੀਰ ਬਾਦਲ ਨੂੰ ਵੀ ਜੋ ਉਮੀਦਵਾਰ ਐਲਾਨਦੇ ਆ ਤੇ ਉਸ ਕਿਸਮ ਦੀ ਖਿੱਚ ਜਿਹੜੀ ਹੈ ਅਕਾਲੀ ਦਲ ਪ੍ਰਤੀ ਲੋਕਾਂ 'ਚ ਨਹੀਂ ਰਹਿੰਦੀ ਜਿਹੜੀ ਬਾਦਲ ਸਾਹਿਬ ਰਹਿੰਦੀ ਹੈ। ਏਦਾਂ ਹੀ ਕਾਂਗਰਸ ਪਾਰਟੀ ਵੱਲੋਂ ਵੀ ਹਾਲੇ ਆਪਣਾ CM ਦਾ ਕੈਂਡੀਡੇਟ ਐਲਾਨਿਆ ਨਹੀਂ ਗਿਆ, ਪਰ ਉਹਦੇ ਬਾਵਜੂਦ ਲੋਕਾਂ ਨੂੰ ਇਸ ਗੱਲ ਦਾ ਇਲਮ ਹੈ, ਪਤਾ ਹੈ ਵੀ ਕਾਂਗਰਸ ਪਾਰਟੀ ਵੱਲੋਂ CM ਦੇ ਕੈਂਡੀਡੇਟ ਜੇ ਕੋਈ ਹੋਣੇ ਆ ਤਾਂ ਕੈਪਟਨ ਅਮਰਿੰਦਰ ਸਿੰਘ ਨਹੀਂ ਹੋਣਾ। ਤੇ ਤੀਜਾ ਬਦਲ ਦੇਣ ਦਾ ਦਾਅਵਾ ਕਰ ਰਹੀ ਆਮ ਆਦਮੀ ਪਾਰਟੀ, ਜਾਂ ਜੋ ਦਿਖਾਈ ਵੀ ਦੇ ਰਿਹਾ ਸਾਨੂੰ ਵੀ ਇੱਕ ਬਰਾਬਰ ਦੀ ਧਿਰ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਹੈ। ਜਦੋਂ ਅਕਾਲੀ BJP ਗੱਠਜੋੜ ਦੇ CM ਦੇ ਕੈਂਡੀਡੇਟ ਬਾਰੇ ਸਪਸ਼ਟ ਕੀਤਾ ਜਾ ਚੁੱਕਾ ਹੈ, ਜਦੋਂ ਬਿਨਾਂ ਐਲਾਨਿਆਂ ਵੀ ਲੋਕਾਂ ਨੂੰ ਇਹ ਪਤਾ ਹੈ ਕਿ ਕਾਂਗਰਸ ਦੇ CM ਦੇ ਕੈਂਡੀਡੇਟ ਕੈਪਟਨ ਅਮਰਿੰਦਰ ਸਿੰਘ ਹੀ ਹੈ, ਉਦੋਂ ਆਮ ਆਦਮੀ ਪਾਰਟੀ ਵੱਲੋਂ ਇਹ ਬਿਲਕੁਲ ਕਲੈਰਿਟੀ ਨਹੀਂ ਹੋ ਪਾ ਰਹੀ ਕਿ ਉਹਨਾਂ ਦਾ CM ਦਾ ਕੈਂਡੀਡੇਟ ਕੌਣ ਹੋਏਗਾ। ਕੁਛ ਸਮਾਂ ਤਾਂ ਚਰਚਾ ਚੱਲਦੀ ਰਹੀ ਹੈ, ਅਸੀਂ ਇਹਦੇ ਤੇ ਬਹੁਤ ਚਰਚਾ ਕੀਤੀ ਹੈ। ਮੈਂ ਉਹ ਗੱਲਾਂ ਪੁਰਾਣੀਆਂ ਜਿਹੜੀਆਂ ਅੱਜ ਵੀ ਰੈਲੇਵੈਂਟ ਹੈ, ਮੈਂ ਉਹਨਾਂ ਨੂੰ ਦੁਹਰਾਉਂਦਾ ਨਹੀਂ ਕਿਉਂਕਿ ਉਹ ਗੱਲਾਂ ਅਸੀਂ ਕਰ ਚੁੱਕੇ ਹਾਂ। ਪਰ ਇਹ ਗੱਲ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ 4-5 ਏਦਾਂ ਦੇ ਲੋਕ ਹੈਗੇ ਆ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਤਸੱਵਰ ਕਰੀ ਬੈਠੇ ਹੈ ਕਿ ਉਹ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ CM ਦੇ ਚਿਹਰੇ ਹੋਣਗੇ। ਉਹਨਾਂ ਵੱਲੋਂ ਹੀ ਬਾਰ-ਬਾਰ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ। HS ਫੂਲਕਾ ਹੋਰਾਂ ਨੇ ਵੀ ਇੱਕ ਤੋਂ ਵੱਧ ਵਾਰ ਇਹ ਗੱਲ ਕਹੀ ਹੈ ਵੀ CM ਦਾ ਕੈਂਡੀਡੇਟ ਜਿਹੜਾ ਆ ਆਮ ਆਦਮੀ ਪਾਰਟੀ ਦਾ ਉਹ ਛੇਤੀ ਸਾਡੇ ਸਾਹਮਣੇ ਹੋਏਗਾ। 6 ਦਿਨ ਪਹਿਲਾਂ ਸੁਖਪਾਲ ਖਹਿਰੇ ਨੇ ਵੀ ਇਹ ਗੱਲ ਕਹੀ ਵੀ CM ਦਾ ਕੈਂਡੀਡੇਟ ਆਮ ਆਦਮੀ ਪਾਰਟੀ ਦਾ ਬੜੀ ਛੇਤੀ ਐਲਾਨ ਦਿੱਤਾ ਜਾਏਗਾ। 2 ਜਾਂ 3 ਦਿਨ ਪਹਿਲਾਂ ਭਗਵੰਤ ਮਾਨ ਨੇ ਇਹੀ ਗੱਲ ਕਹੀ ਵੀ ਬੜੀ ਜਲਦੀ ਤੁਹਾਨੂੰ ਪਤਾ ਲੱਗੇਗਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਵੱਲੋਂ CM ਦਾ ਕੈਂਡੀਡੇਟ ਕੌਣ ਹੋਏਗਾ। ਪਰ ਅਰਵਿੰਦ ਕੇਜਰੀਵਾਲ ਪਹੁੰਚੇ ਚੰਡੀਗੜ੍ਹ, ਤੇ ਚੰਡੀਗੜ੍ਹ 'ਚ ਆ ਕੇ ਉਹਨਾਂ ਨੇ ਪਿਛਲੀਆਂ ਸਾਰੀਆਂ ਜਿਹੜੀਆਂ ਕਿਆਸ ਰਾਈਆਂ ਲੱਗ ਰਹੀਆਂ ਜਾਂ ਅੰਦਾਜ਼ੇ ਲੱਗ ਰਹੇ ਉਹ ਰੱਦ ਕਰਤੇ ਤੇ ਉਹਨਾਂ ਨੇ ਸਾਫ਼ ਕਰਤਾ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਚੰਡੀਗੜ੍ਹ 'ਚ ਕਿ ਭਾਈ ਮੁੱਖ ਮੰਤਰੀ ਦਾ ਐਲਾਨ ਆਮ ਆਦਮੀ ਪਾਰਟੀ ਨਹੀਂ ਕਰੇਗੀ। ਚੋਣਾਂ ਤੋਂ ਪਹਿਲਾਂ ਕਿਸੇ ਕਿਸਮ ਦਾ ਕੋਈ ਸਾਡਾ ਵਿਚਾਰ ਨਹੀਂ ਕਿ ਅਸੀਂ ਤੁਹਾਨੂੰ ਦੱਸੀਏ ਕਿ ਸਾਡਾ ਮੁੱਖ ਮੰਤਰੀ ਦਾ ਫੇਸ ਕਿਹੜਾ ਹੋਏਗਾ। ਚੋਣਾਂ ਤੋਂ ਬਾਅਦ ਅਸੀਂ ਜਿੱਤਦੇ ਹਾਂ ਤੇ ਜਿੱਤੇ ਹੋਏ ਵਿਧਾਇਕਾਂ ਦੇ ਵਿੱਚ ਮੀਟਿੰਗ ਕਰਕੇ ਫੈਸਲਾ ਕੀਤਾ ਜਾਏਗਾ ਵੀ ਸੀਐਮ ਦਾ ਸਾਡਾ ਕੈਂਡੀਡੇਟ ਕੌਣ ਹੈ। ਇਹ ਉਹਨਾਂ ਨੇ ਬਿਲਕੁਲ ਸਾਫ਼ ਕਰਤਾ। ਇਹਦੇ 'ਚ ਇੱਕ ਗੱਲ ਤਾਂ ਇਹ ਹੈ ਵੀ ਜਿਹੜੀ ਜਮਹੂਰੀ ਪ੍ਰਕਿਰਿਆ ਡੈਮੋਕ੍ਰੇਟਿਕ ਵੇ ਜਿਹੜਾ ਆ ਕਿਸੇ ਵੀ ਪੋਲੀਟੀਕਲ ਪਾਰਟੀ ਦਾ, ਉਹ ਤਾਂ ਇਹੀ ਹੈ ਜਿਹੜਾ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ। ਇਹ ਰਿਵਾਜ ਜਿਹਾ ਚੱਲ ਪਿਆ ਪਿਛਲੇ ਕੁਝ ਸਮੇਂ ਤੋਂ ਨੈਸ਼ਨਲ ਲੈਵਲ ਤੇ ਵੀ ਪਾਰਟੀਆਂ ਆਪਣਾ ਜਿਹੜੇ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਦੱਸਣ, ਜਿੱਦਾਂ ਨਰਿੰਦਰ ਮੋਦੀ ਨੂੰ ਪ੍ਰਚਾਰਿਆ ਗਿਆ। ਏਦਾਂ ਹੀ ਸਟੇਟਾਂ 'ਚ ਰਿਵਾਜ ਚੱਲ ਪਿਆ ਕਿ ਪਾਰਟੀਆਂ ਦੱਸਣ ਵੀ ਤੁਸੀਂ ਚੋਣਾਂ 'ਚ ਜਾ ਰਹੇ ਹੋ, ਤੁਹਾਡਾ ਸੀਐਮ ਦਾ ਫੇਸ ਕੀ ਹੈ ਜਾਂ ਕਿਹੜਾ ਆ। ਪਰ ਡੈਮੋਕ੍ਰੇਟਿਕ ਵੇ ਇਹ ਹੈ ਜਿਹੜਾ ਆਮ ਤੌਰ ਦੇ ਉੱਤੇ ਕਾਂਗਰਸ ਵੀ ਇਸ ਵੇ ਨੂੰ ਜਿਹੜਾ ਲਾਗੂ ਕਰਦੀ ਰਹੀ ਹੈ। ਭਾਵੇਂ ਉਹਨਾਂ ਦਾ ਪਤਾ ਹੀ ਹੁੰਦਾ ਸੀ ਪ੍ਰਧਾਨ ਮੰਤਰੀ ਦੇ ਲੈਵਲ ਤੇ ਜਦੋਂ ਗੱਲ ਹੁੰਦੀ ਸੀ ਕਿ ਉਹਨਾਂ ਦਾ ਜੀ ਗਾਂਧੀ ਪਰਿਵਾਰ ਦੇ ਵਿੱਚ ਕੋਈ ਫੇਸ ਹੋਏਗਾ ਤੇ ਇਹ ਲਗਭਗ ਤੈਅ ਹੀ ਹੁੰਦਾ ਸੀ। ਕਈ ਸੂਬਿਆਂ 'ਚ ਵੀ ਲਗਭਗ ਪਤਾ ਹੁੰਦਾ ਸੀ। ਪਰ ਇੱਕ ਜਮਹੂਰੀ ਪ੍ਰਕਿਰਿਆ ਦਾ ਪਾਲਣ ਕਰਦਿਆਂ ਹੋਇਆਂ ਅਕਸਰ ਚੋਣਾਂ ਤੋਂ ਬਾਅਦ ਹੀ ਪਾਰਲੀਮੈਂਟ ਮੈਂਬਰਾਂ ਜਿਹੜੇ ਜਿੱਥੇ ਪਾਰਲੀਮੈਂਟ ਮੈਂਬਰ ਹੈ ਉਹਨਾਂ ਦੀ ਮੀਟਿੰਗ ਕਰਕੇ ਤੈਅ ਕੀਤਾ ਜਾਂਦਾ ਸੀ ਕਿ ਸਾਡਾ ਲੀਡਰ ਆ ਤੇ ਫਿਰ ਕਿਹਾ ਜਾਂਦਾ ਸੀ ਕਿ ਇਹ ਪੀਐਮ ਦਾ ਸਾਡਾ ਫੇਸ ਹੈ। ਜਾਂ ਇਹਦੇ ਸੂਬਿਆਂ 'ਚ ਵਿਧਾਨ ਸਭਾ 'ਚ ਜਿਹੜੇ ਲੋਕ ਜਿੱਤਦੇ ਸੀ ਉਹਨਾਂ ਦੀ ਮੀਟਿੰਗ ਕਰਕੇ ਤੈਅ ਕੀਤਾ ਜਾਂਦਾ। ਸੋ ਜਮਹੂਰੀ ਪ੍ਰਕਿਰਿਆ ਜਾਂ ਡੈਮੋਕ੍ਰੇਟਿਕ ਵੇ ਤਾਂ ਇਹ ਹੀ ਹੈ ਜਿਹੜਾ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੋਣਾਂ ਜਿੱਤੀਆਂ ਜਾਣਗੀਆਂ, ਚੋਣਾਂ ਤੋਂ ਬਾਅਦ ਪਤਾ ਲੱਗੇਗਾ, ਸਾਡੇ ਵਿਧਾਇਕ ਚੁਣਨਗੇ ਆਪਣਾ ਲੀਡਰ ਤੇ ਉਹੀ ਸਾਡਾ ਮੁੱਖ ਮੰਤਰੀ ਹੋਏਗਾ। ਪਰ ਦੂਜੀ ਗੱਲ ਇੱਥੇ ਇਹ ਹੈ ਵੀ ਕਿਉਂਕਿ ਖੁਦ ਜਿਹੜੀ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੇ ਵਿੱਚ, ਜਿਹੜੀ ਐਕਟਿਵ ਲੀਡਰਸ਼ਿਪ ਹੈ ਜਾਂ 2-4 ਜਿਹੜੇ ਚਿਹਰੇ ਸਾਡੇ ਸਾਹਮਣੇ ਆ 5-7 ਦੀ ਉਹਦਾ ਨਾਂ ਲੈ ਜਾ ਸਕਦੇ ਆ, ਉਹਨਾਂ ਨੇ ਖੁਦ ਏਦਾਂ ਦਾ ਮਾਹੌਲ ਪੈਦਾ ਕਰ ਦਿੱਤਾ ਏਦਾਂ ਦੀਆਂ ਗੱਲਾਂ ਕਰਕੇ ਵੀ ਅਸੀਂ ਬੜੀ ਜਲਦੀ ਦੱਸ ਰਹੇ ਹਾਂ ਵੀ ਸਾਡਾ ਸੀਐਮ ਦਾ ਫੇਸ ਕਿਹੜਾ ਹੋਏਗਾ। ਜਿੱਦਾਂ ਮੈਂ ਜ਼ਿਕਰ ਕੀਤਾ ਸੁਖਪਾਲ ਖਹਿਰੇ ਦਾ, ਭਗਵੰਤ ਮਾਨ ਦਾ, ਕਮਰ ਸੰਧੂ ਦਾ, ਸਕੂਲ ਕਾਰਾ ਵਗੈਰਾ। ਸੋ ਖੁਦ ਹੀ ਏਦਾਂ ਦਾ ਮਾਹੌਲ ਪੈਦਾ ਕਰ ਦਿੱਤਾ ਤੇ ਇਸ ਕਰਕੇ ਵਿਰੋਧੀ ਧਿਰਾਂ ਵੀ ਪੁੱਛਣ ਲੱਗ ਪਈਆਂ, ਦੱਸੋ ਵੀ ਤੁਹਾਡਾ ਉਮੀਦਵਾਰ ਕਿਹੜਾ ਮੁੱਖ ਮੰਤਰੀ ਦਾ। ਪਰ ਅਰਵਿੰਦ ਕੇਜਰੀਵਾਲ ਨੇ ਇਹ ਸਾਫ਼ ਕਰਕੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਕੋਈ ਸੀਐਮ ਦਾ ਕੈਂਡੀਡੇਟ ਸਾਨੂੰ ਨਾ ਪੁੱਛੇ। ਇਹਦੇ ਨਾਲ ਇੱਕ ਸੰਕਟ ਜਮਹੂਰੀ ਪ੍ਰਕਿਰਿਆ ਦੇ ਤੌਰ ਤੇ ਤਾਂ ਠੀਕ ਹੈ, ਇਹਦੇ ਨਾਲ ਆਮ ਆਦਮੀ ਪਾਰਟੀ ਦਾ ਇੱਕ ਸੰਕਟ ਵੀ ਦਿਖਾਈ ਦੇ ਰਿਹਾ ਵੀ ਜੇ ਅੱਜ ਆਮ ਆਦਮੀ ਪਾਰਟੀ ਕਿਸੇ ਇੱਕ ਨੂੰ ਆਪਣਾ ਉਮੀਦਵਾਰ ਐਲਾਨ ਦਿੰਦੀ ਹੈ ਕਿ ਇਹ ਸਾਡਾ ਮੁੱਖ ਮੰਤਰੀ ਦਾ ਜਿਹੜਾ ਫੇਸ ਹੋਏਗਾ, ਤਾਂ ਫਿਰ ਜਿਹੜੇ ਬਾਕੀ ਆਪਣੇ ਅੱਖਾਂ 'ਚ ਸੁਪਨੇ ਪਾਲ ਕੇ ਬੈਠੇ ਆ ਮੁੱਖ ਮੰਤਰੀ ਬਣਨ ਦੇ, ਉਹਨਾਂ ਦੀ ਜਿਹੜੀ ਸਪੀਡ ਹੈ ਆਮ ਆਦਮੀ ਪਾਰਟੀ 'ਚ ਕੰਮ ਕਰਨ ਦੀ, ਉਹ ਘੱਟ ਜਾਏਗੀ। ਜੋ ਨਿਰਾਸ਼ ਹੋਣਗੇ, ਨਿਰਾਸ਼ ਹੋ ਕੇ ਫਿਰ ਨਵੀਂ ਕਿਸਮ ਦੀ ਧੜੇਬਾਜ਼ੀ ਵੀ ਪੈਦਾ ਹੋ ਸਕਦੀ ਹੈ। ਸੋ ਚੋਣਾਂ ਤੋਂ ਪਹਿਲਾਂ ਹੀ ਜਦੋਂ ਸਾਰੀਆਂ ਪਾਰਟੀਆਂ ਬਾਗੀ ਜਿਹੜੇ ਲੋਕ ਹੈ ਉਹਨਾਂ ਦਾ ਸਾਹਮਣਾ ਕਰ ਰਹੀਆਂ ਤੇ ਆਮ ਆਦਮੀ ਪਾਰਟੀ ਵੀ ਇੱਥੋਂ ਬਚੀ ਹੋਈ ਨਹੀਂ ਹੈ। ਚੋਣਾਂ ਤੋਂ ਪਹਿਲੇ ਆਮ ਆਦਮੀ ਪਾਰਟੀ ਸਾਹਮਣੇ ਬਹੁਤ ਸਾਰੀਆਂ ਪ੍ਰੋਬਲਮਸ ਹੈ। ਉਹਨਾਂ ਦੇ ਕੁਝ ਬਾਗੀ ਵਲੰਟੀਅਰਸ ਹੈ, ਉਹਨਾਂ ਦੇ ਕੁਝ ਸਸਪੈਂਡ ਕੀਤੇ ਹੋਏ ਲੋਕ ਹੈ, ਉਹਨਾਂ ਨੇ ਵੱਖਰੇ ਧੜੇ ਬਣਾਏ ਹੋਏ ਹੈ। ਪਾਰਟੀ ਦੇ ਅੰਦਰ ਹੀ ਜਿਹੜੇ ਟਿਕਟਾਂ ਦੀ ਚਾਹਵਾਨ ਸੀ ਜਿਹਨਾਂ ਨੂੰ ਨਹੀਂ ਮਿਲੀਆਂ ਟਿਕਟਾਂ, ਉਹ ਵੀ ਇੱਕ ਬਾਗੀਆਂ ਦਾ ਰੌਂ ਦੇ ਵਿੱਚ ਦਿਖਾਈ ਦੇ ਰਹੇ ਹੈ। ਪਹਿਲੇ ਆਮ ਆਦਮੀ ਪਾਰਟੀ ਜਦੋਂ ਇੰਨੀਆਂ ਮੁਸ਼ਕਿਲਾਂ ਚੋਂ ਘਿਰੀ ਹੋਈ ਹੈ ਜਾਂ ਲੰਘ ਰਹੀ ਹੈ, ਉਦੋਂ ਆਮ ਆਦਮੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਇਹ ਨਹੀਂ ਚਾਹੁੰਗੇ ਕਿ ਅੱਜ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਦਿਓ ਤੇ ਇੱਕ ਹੋਰ ਨਵਾਂ ਕਿਸਮ ਦਾ ਜਿਹੜਾ ਵਿਵਾਦ ਪੈਦਾ ਕਰ ਲਓ ਤੇ ਆਮ ਆਦਮੀ ਪਾਰਟੀ ਜਿਹੜੀ ਏਦਾਂ ਦਾ ਸੁਪਨਾ ਪਾਲ ਕੇ ਬੈਠੀ ਹੈ ਜਾਂ ਇਹ ਤਸੱਵਰ ਕਰ ਰਹੀ ਹੈ ਕਿ ਚੋਣਾਂ ਉਹਨਾਂ ਨੇ ਜਿੱਤਣੀਆਂ, ਸੋ ਜਿੱਤਣ ਤੋਂ ਪਹਿਲਾਂ ਹੀ ਹਾਰਨ ਵਰਗੀ ਸਥਿਤੀ ਨਾ ਪੈਦਾ ਹੋ ਜਾਏ। ਸ਼ਾਇਦ ਇਸ ਗੱਲ ਦਾ ਬਚਾਅ ਕਰਦਿਆਂ ਹੋਇਆਂ, ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਅਰਵਿੰਦ ਕੇਜਰੀਵਾਲ ਨੇ ਬਿਲਕੁਲ ਸਾਫ਼ ਕੀਤਾ ਕਿ ਸਾਡਾ ਸੀਐਮ ਦਾ ਕੈਂਡੀਡੇਟ ਚੋਣਾਂ ਤੋਂ ਬਾਅਦ ਹੀ ਦੱਸਿਆ ਜਾਏਗਾ। ਜੀ ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਤ੍ਰਿਣਮੂਲ ਕਾਂਗਰਸ ਆ ਪੰਜਾਬ ਦੇ ਵਿੱਚ, ਉਹਦੇ ਵਿੱਚ ਜਗਮੀਤ ਬਰਾੜ ਉਸ ਦੀ ਟੇਕਰ ਕਰ ਰਹੇ ਆ ਜੀ। ਤੇ ਕੇਜਰੀਵਾਲ ਨੇ ਸਾਫ਼ ਕੀਤਾ ਹੈ ਕਿ ਸਾਡਾ ਇਹਨਾਂ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ, ਸਾਡਾ ਕੋਈ ਵੀ ਸਮਝੌਤਾ ਨਹੀਂ ਹੋਇਆ ਤੇ ਉਹਨਾਂ ਨੇ ਉਹਨਾਂ ਦੀਆਂ ਸਾਰੀਆਂ ਆਸਾਂ ਤੇ ਪਾਣੀ ਫੇਰ ਦਿੱਤਾ। ਦੇਖੋ ਕੇਜਰੀਵਾਲ ਉਹਨਾਂ ਨੇ ਤਾਂ ਅੱਜ ਸਪਸ਼ਟ ਕੀਤਾ ਵੀ ਸਾਡਾ ਤ੍ਰਿਣਮੂਲ ਕਾਂਗਰਸ ਨਾਲ ਕਿਸੇ ਕਿਸਮ ਦਾ ਕੋਈ ਡਾਇਲੋਗ ਨਹੀਂ ਚੱਲ ਰਿਹਾ ਤੇ ਨਾ ਹੀ ਉਹਨਾਂ ਨੇ ਕੋਈ ਗੱਲ ਕੀਤੀ ਹੈ ਮਮਤਾ ਬੈਨਰਜੀ, ਨਾ ਹੀ ਅਸੀਂ ਕੀਤੀ ਹੈ। ਸਿਰਫ ਜਗਮੀਤ ਬਰਾੜ ਹੋਰਾਂ ਨੇ ਆਪਣੇ ਆਪ ਹੀ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਗੱਲ ਕੀਤੀ ਸੀ। ਅਸੀਂ ਉਹਨਾਂ ਨੂੰ ਕਦੀ ਕੁਝ ਨਹੀਂ ਕਿਹਾ, ਨਾ ਹੀ ਅਸੀਂ ਉਹਨਾਂ ਨੂੰ ਕੋਈ ਪ੍ਰੋਮਿਸ ਕੀਤਾ ਕਿ ਤੁਹਾਡੇ ਨਾਲ ਗੱਠਜੋੜ ਕੀਤਾ ਜਾਏਗਾ। ਤੇ ਇਹ ਗੱਲ ਅਰਵਿੰਦ ਕੇਜਰੀਵਾਲ ਦੀ ਕਾਫੀ ਹੱਦ ਤੱਕ ਠੀਕ ਹੈ ਕਿਉਂਕਿ ਜਨਤਕ ਗੱਲ ਕਹੀ ਹੈ। ਅੰਦਰ ਖਾਤੇ ਜੇ ਗੱਲ ਹੋਈ ਹੋਏਗੀ ਤ੍ਰਿਣਮੂਲ ਕਾਂਗਰਸ ਦੀ ਚੀਫ ਮਮਤਾ ਬੈਨਰਜੀ ਦੀ ਅਰਵਿੰਦ ਕੇਜਰੀਵਾਲ ਦੇ ਨਾਲ, ਤਾਂ ਇਹੀ ਹੋਈ ਹੋਏਗੀ ਕਿ ਜਗਮੀਤ ਬਰਾੜ ਨੂੰ ਨੇੜੇ ਲਾ ਲਓ। ਤੇ ਜਗਮੀਤ ਬਰਾੜ ਨੇੜੇ ਇਸੇ ਕਰਕੇ ਲੱਗੇ ਸੀ ਕਿਉਂਕਿ ਇੰਨੀ ਕੁ ਗੱਲਬਾਤ ਜ਼ਰੂਰ ਹੋਈ ਹੈ ਮਮਤਾ ਬੈਨਰਜੀ ਅਰਵਿੰਦ ਕੇਜਰੀਵਾਲ ਦੇ ਨਾਲ ਵੀ ਤੁਸੀਂ ਜਗਮੀਤ ਬਰਾੜ ਤੁਹਾਡੀ ਹੈਲਪ ਉੱਥੇ ਕਰਨਗੇ।
ਸੋ ਉਹਨਾਂ ਨੂੰ ਤੁਸੀਂ ਕਿਸੇ ਨਾ ਕਿਸੇ ਰੂਪ ਚ ਐਡਜਸਟ ਕਰ ਲਓ। ਤੇ ਇਹ ਕੋਸ਼ਿਸ਼ ਕੀਤੀ ਵੀ ਗਈ ਕਿਉਂਕਿ 2-3 ਸਟੇਜਾਂ ਤੇ ਅਰਵਿੰਦ ਕੇਜਰੀਵਾਲ ਦੇ ਨਾਲ ਵੀ ਇਕੱਠੇ ਹੋਏ ਜਗਮੀਤ ਬਰਾੜ, ਪਰ ਜਗਮੀਤ ਬਰਾੜ ਦੇ ਮਨ ਚ ਕੁਝ ਹੋਰ ਸੀ। ਜਗਮੀਤ ਬਰਾੜ ਤਾਂ 10 ਸੀਟਾਂ ਚਾਹੁੰਦੇ ਸੀ ਤੇ ਇਹ ਸ਼ਾਇਦ ਆਮ ਆਦਮੀ ਪਾਰਟੀ ਲਈ ਮੁਸ਼ਕਲ ਨਹੀਂ, ਬਹੁਤ ਜ਼ਿਆਦਾ ਮੁਸ਼ਕਲ ਸੀ ਕਿ ਇੱਕ ਅਜਿਹੇ ਲੀਡਰ ਨੂੰ, ਜਿਹੜਾ ਲੀਡਰ ਦਾ ਨਾਂ ਤਾਂ ਹੁਣ ਵੱਡਾ ਹੈ ਪਰ ਮਾਸਿਸ ਦੇ ਵਿੱਚ ਉਹ ਆਪਣੀ ਸਾਖ ਬਹੁਤੀ ਨਹੀਂ ਬਣਾ ਕੇ ਰੱਖ ਸਕੇ। ਇਸ ਕਰਕੇ ਉਹਨਾਂ ਨੂੰ 8-10 ਸੀਟਾਂ ਦਿੱਤੀਆਂ ਜਾਣ। 8-10 ਸੀਟਾਂ ਤਾਂ ਬੈਂਸ ਬ੍ਰਦਰਜ਼ ਨੂੰ ਵੀ ਨਹੀਂ ਦਿੱਤੀਆਂ, ਜਿਹੜੇ 2 ਮੌਜੂਦਾ ਸਿਟਿੰਗ MLA ਆ ਤੇ ਜਿਨ੍ਹਾਂ ਦਾ ਸਾਰੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਵੀ ਇੱਕ ਖਾਸਾ ਰਸੂਖ ਹੈ, ਉਹਨਾਂ ਨੂੰ ਵੀ 5 ਸੀਟਾਂ ਦਿੱਤੀਆਂ ਗਈਆਂ। ਤੇ ਜੇ ਹੁਣ 5 ਸੀਟਾਂ ਉਹਨਾਂ ਨੂੰ ਤੇ 8 ਸੀਟਾਂ ਜਗਮੀਤ ਬਰਾੜ ਨੂੰ ਦੇ ਦੇਣ ਤੇ ਫਿਰ ਕਿੱਦਾਂ ਚੱਲੂਗੀ ਗੱਡੀ ਆਮ ਆਦਮੀ ਪਾਰਟੀ ਦੀ? ਆਮ ਆਦਮੀ ਪਾਰਟੀ ਵਾਸਤੇ ਤਾਂ ਟਿਕਟਾਂ ਦੀ ਵੰਡ ਜਿਹੜੀ ਹੈ ਪਹਿਲੇ ਇੱਕ ਦਿੱਕਤ ਬਣੀ ਹੋਈ ਹੈ। ਸੋ ਇੱਕ ਸੀਟ ਤਾਂ ਜਗਮੀਤ ਬਰਾੜ ਨੂੰ ਦੇਣ ਨੂੰ ਤਿਆਰ ਸੀ, ਸਾਡੇ ਕੋਲ ਵੀ ਜਾਣਕਾਰੀ ਹੈ ਅਰਵਿੰਦ ਕੇਜਰੀਵਾਲ ਹੋਰੀ, ਪਰ ਜਗਮੀਤ ਬਰਾੜ ਤਾਂ ਕੁਝ ਜ਼ਿਆਦਾ ਚਾਹੁੰਦੇ ਸੀ। ਤੇ ਉਹਨਾਂ ਨੇ, ਜਗਮੀਤ ਬਰਾੜ ਹੋਰਾਂ ਨੇ ਵਾਰ-ਵਾਰ ਇਹ ਗੱਲਾਂ ਕਹੀਆਂ ਵੀ ਮੈਂ ਨੋਮੀਨੇਸ਼ਨਸ ਤੱਕ ਵੇਟ ਕਰਾਂਗਾ ਵੀ ਸਾਡੇ ਨਾਲ ਕੀ ਐਡਜਸਟਮੈਂਟ ਅਰਵਿੰਦ ਕੇਜਰੀਵਾਲ ਕਰਦੇ ਆ ਜਾਂ ਆਮ ਆਦਮੀ ਪਾਰਟੀ ਵਾਲੇ ਕਰਦੇ ਆ। ਨੋਮੀਨੇਸ਼ਨਸ ਤਾਂ ਬਸ ਥੋੜੇ ਦਿਨ ਰਹਿ ਗਏ, ਹੁਣ ਅੱਜ ਚੋਣਾਂ ਦਾ ਐਲਾਨ ਹੋ ਜਾਣਾ ਤੇ ਨੋਮੀਨੇਸ਼ਨ ਦੀ ਲਾਸਟ ਡੇਟ ਸਾਡੇ ਸਾਹਮਣੇ ਹੋਣੀ ਹੈ ਤੇ ਫਿਰ ਗੱਲ ਕਹਾਣੀ ਖਤਮ ਹੈ। ਪਰ ਨੋਮੀਨੇਸ਼ਨ ਦੀ ਲਾਸਟ ਡੇਟ ਵੀ ਸਾਹਮਣੇ ਆਉਣ ਤੋਂ ਪਹਿਲਾਂ ਹੀ ਜਗਮੀਤ ਬਰਾੜ ਹੋਰਾਂ ਨੇ ਆਮ ਆਦਮੀ ਪਾਰਟੀ ਦੇ ਕੁਝ ਰੁੱਸੇ ਹੋਏ ਲੋਕਾਂ ਨੂੰ ਆਪਣੀ ਪਾਰਟੀ ਤ੍ਰਿਣਮੂਲ ਕਾਂਗਰਸ ਸ਼ਾਮਲ ਕਰਨਾ ਸ਼ੁਰੂ ਕਰਤਾ। ਤੇ ਜਿਹੜੇ ਸ਼ਾਮਲ ਹੁੰਦੇ ਗਏ ਉਹਨਾਂ ਚੋਂ ਬਹੁਤਿਆਂ ਨੇ ਸਿੱਧੇ ਤੌਰ ਤੇ ਅਰਵਿੰਦ ਕੇਜਰੀਵਾਲ ਜਾਂ ਪੰਜਾਬ ਦੀ ਜਿਹੜੀ ਟੀਮ ਹੈ ਦਿੱਲੀੋਂ ਆਈ ਹੋਈ ਆਮ ਆਦਮੀ ਪਾਰਟੀ ਦੀ, ਸੰਜੇ ਸਿੰਘ, ਦੁਰਗੇਸ਼ ਪਾਠਕ ਵਗੈਰਾ ਵਗੈਰਾ, ਉਹਨਾਂ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਇੱਕ ਨੇ ਤਾਂ ਕਿਹਾ ਜੀ 2 ਕਰੋੜ ਰੁਪਏ ਮੰਗਦੇ ਆ ਸਾਡੇ ਤੋਂ ਟਿਕਟਾਂ ਵਾਸਤੇ। ਹੁਣ ਜਿਹੜੇ ਲੋਕ ਜਗਮੀਤ ਬਰਾੜ ਦੇ ਨਾਲ ਲੱਗ ਰਹੇ ਆ, ਆਮ ਆਦਮੀ ਪਾਰਟੀ ਤੋਂ ਰੁੱਸੇ ਹੋਏ, ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਤੇ ਇਲਜ਼ਾਮਬਾਜ਼ੀ ਕਰ ਰਹੇ ਆ, ਤੇ ਅਰਵਿੰਦ ਕੇਜਰੀਵਾਲ ਕਿਵੇਂ ਉਹਨਾਂ ਨਾਲ ਭਾਈ ਕੋਈ ਗੱਠਜੋੜ ਕਰ ਸਕਦੇ ਆ ਜਿਹੜੇ ਖੁਦ ਹੀ ਪਹਿਲਾਂ ਹੀ ਪਾਰਟੀ ਨਾਲ ਜੁੜਨ ਤੋਂ ਪਹਿਲਾਂ ਹੀ ਪਾਰਟੀ ਦੇ ਨਾਰਾਜ਼ ਲੋਕਾਂ ਨੂੰ ਆਪਣੇ ਨਾਲ ਲਾ ਰਹੇ ਆ ਤੇ ਜੁੜਨ ਤੋਂ ਬਾਅਦ ਕੀ ਕਰਨਗੇ ਜੇ ਉਹਨਾਂ ਨਾਲ ਕੋਈ ਤਾਲਮੇਲ ਨਾ ਬੈਠਿਆ ਤਾਂ। ਸੋ ਇਹ ਕੋਈ ਸੌਖਾ ਕਾਰਜ ਨਹੀਂ ਸੀ ਜਗਮੀਤ ਬਰਾੜ ਦੇ ਨਾਲ ਨਿਭਾਉਣੀ। ਜਗਮੀਤ ਬਰਾੜ ਹੋਰਾਂ ਨੇ ਤਾਂ 40 ਸਾਲ ਤੱਕ ਜਿਸ ਪਾਰਟੀ 'ਚ ਰਹੇ ਉਸ ਪਾਰਟੀ 'ਚ ਪੱਕੇ ਤੌਰ ਤੇ ਰਹਿ ਸਕੇ, ਉਸ ਵਿਚਾਰਧਾਰਾ ਨਾਲ ਜੁੜੇ ਰਹੇ, ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਾਲ, ਪਰ ਕਦੀ ਅੰਦਰ ਕਦੀ ਬਾਹਰ, ਫਿਰ ਅੰਦਰ ਫਿਰ ਬਾਹਰ, ਕਦੀ ਤਿਵਾੜੀ ਕਾਂਗਰਸ ਬਣਾ ਲਈ। ਜਿੱਦਾਂ ਪੰਜਾਬ ਦੇ ਵਿੱਚ ਤਿਵਾੜੀ ਕਾਂਗਰਸ ਦੇ ਲਈ ਸਿਰਫ ਜਗਮੀਤ ਬਰਾੜ ਤੁਰੇ ਸੀ ਤੇ ਤਿਵਾੜੀ ਹੋਰੀ ਫੇਰ ਮੁੜ ਕੇ ਕਾਂਗਰਸ ਚਲ ਗਏ, ਇਹ ਵੀ ਕਾਂਗਰਸ ਮੁੜ ਕੇ ਆ ਗਏ। ਇਹਦੇ ਤ੍ਰਿਣਮੂਲ ਕਾਂਗਰਸ ਪੱਛਮੀ ਬੰਗਾਲ ਦੀ ਪਾਰਟੀ ਹੈ, ਇੱਕ ਖੇਤਰੀ ਪਾਰਟੀ ਹੈ, ਕੋਈ ਨੈਸ਼ਨਲ ਪਾਰਟੀ ਨਹੀਂ। ਪੰਜਾਬ 'ਚ ਤ੍ਰਿਣਮੂਲ ਕਾਂਗਰਸ ਬਣਾ ਲਈ ਜਿਹਦਾ ਕੋਈ ਇੱਥੇ ਪੱਤਾ ਵੀ ਨਹੀਂ ਹਿਲਦਾ ਦਿਖਾਈ ਦਿੰਦਾ। ਤੇ ਉਹਦੇ ਆਸਰੇ, ਮਮਤਾ ਬੈਨਰਜੀ ਦੇ ਆਸਰੇ, ਉਹ ਚਾਹੁੰਦੇ ਸੀ ਕਿ ਆਮ ਆਦਮੀ ਪਾਰਟੀ ਨਾਲ ਕੋਈ ਸਾਂਝ ਪੈ ਜਾਏ ਤੇ ਸਾਂਝ ਪਵੇ 8-10 ਸੀਟਾਂ ਮਿਲਣ ਦੀ। ਉਹ ਨਹੀਂ ਸੀ ਪੋਸੀਬਿਲਿਟੀ। ਇਸ ਕਰਕੇ ਹੁਣ ਅਰਵਿੰਦ ਕੇਜਰੀਵਾਲ ਹੋਰਾਂ ਨੇ ਸਾਫ਼ ਕਰਤਾ ਵੀ ਭਾਈ ਸਾਡਾ ਤੁਹਾਡੇ ਨਾਲ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਹੋਣਾ। ਉਹਨੇ ਬਿਲਕੁਲ ਕਹਿਤਾ ਵੀ ਨਾ ਤਾਂ ਕੋਈ ਸਮਝੌਤਾ ਹੈਗਾ, ਖੁਦ ਜਗਮੀਤ ਬਰਾੜ ਹੋਰੀ ਆਏ ਆ ਸਾਡੇ ਕੋਲ ਤੇ ਨਾ ਹੀ ਅਸੀਂ ਹੁਣ ਕੋਈ ਸਮਝੌਤਾ ਏਦਾਂ ਦਾ ਕਰਨਾ ਉਹਨਾਂ ਨਾਲ। ਸੋ ਜਗਮੀਤ ਬਰਾੜ ਨਾ ਇੱਧਰ ਕੇ ਰਹੇ ਨਾ ਉਧਰ ਕੇ ਰਹੇ, ਨਾ ਜ਼ਮੀਨ ਤੇ ਹੈ ਨਾ ਆਸਮਾਨ 'ਚ ਹੈ, ਤ੍ਰਿਸ਼ੰਕੂ ਲਮਕ ਰਹੇ ਆ ਤੇ ਹਾਰ ਕੇ ਹੁਣ ਕੀ ਕਰ ਰਹੇ ਉਹ? ਹੁਣ ਉਹ ਸੁੱਚਾ ਸਿੰਘ ਛੋਟੇਪੁਰ ਨਾਲ ਨਵੀਂ ਸਾਂਝ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਤਾਜ਼ਾ ਖਬਰਾਂ ਆ ਰਹੀਆਂ ਕਿ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਗੱਠਜੋੜ ਕਰਨਗੇ, ਵਿੱਚ ਗਾਂਧੀ ਵਾਲਾ ਫਰੰਟ, ਵਿੱਚ ਪ੍ਰੋਫੈਸਰ ਮਨਜੀਤ ਹੋਰਾਂ ਵਾਲਾ ਇੱਕ ਫਰੰਟ ਹੈ ਤੇ ਵਿੱਚ ਰੁੱਸੇ ਹੋਏ ਵਲੰਟੀਅਰ ਆਮ ਆਦਮੀ ਪਾਰਟੀ ਦੇ। ਸੋ ਰਲਾ ਮਿਲਾ ਕੇ ਆਮ ਆਦਮੀ ਪਾਰਟੀ ਨੂੰ ਸਿੱਧੇ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਇਹਨਾਂ ਸਾਰਿਆਂ ਦੀ ਹੋਏਗੀ। ਆਮ ਆਦਮੀ ਪਾਰਟੀ ਦਾ ਜਿਹੜਾ ਜਿੱਤ ਦਾ ਰਾਹ ਇੱਕ ਦਿਖਾਈ ਦੇ ਰਿਹਾ, ਉਹਦੇ ਪਹੀਆਂ ਦੇ ਵਿੱਚ ਫਸਣ ਦੀ ਇਹਨਾਂ ਦੀ ਕੋਸ਼ਿਸ਼ ਹੋਏਗੀ ਤੇ ਉਹਦਾ ਲਾਭ ਕਿਹਨੂੰ ਹੋਏਗਾ ਇਹਦੀ ਵਿਆਖਿਆ ਕਰਨ ਦੀ ਜ਼ਰੂਰਤ ਨਹੀਂ। ਤੁਹਾਨੂੰ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਹੈ ਜੀ। ਜੀ ਤੇ ਅੱਗੇ ਆਪਾਂ ਬੜੀ ਬੇਸਬਰੀ ਦੇ ਨਾਲ ਜੀ ਸਾਰੇ ਇਸ ਚੀਜ਼ ਦੀ ਬੜੀ ਇੰਤਜ਼ਾਰ ਆ ਕਿ ਚੋਣਾਂ ਕਦੋਂ ਹੋਣਗੀਆਂ ਤੇ ਚੋਣ ਜਾਬਤਾ ਕਦੋਂ ਲੱਗੂਗਾ। ਇਹ ਬੜੀ ਇੰਤਜ਼ਾਰ ਆ ਲੋਕਾਂ ਨੂੰ, ਤਾਂ ਪਰ ਕੀ ਅਸਾਰ ਪਸਾਰਿਆ? ਅਸੀਂ ਪਿਛਲੇ ਹਫ਼ਤੇ ਵੀ ਇਹਦੀ ਗੱਲ ਕੀਤੀ ਸੀ ਤੇ ਅਸੀਂ ਕਿਹਾ ਸੀ ਵੀ ਆਹ ਵੀਕ ਹੈ, ਕੁਝ ਦਿਨ ਹੈ, 5-4 ਦਿਨ, ਜਦੋਂ ਬਿਲਕੁਲ ਸਾਫ਼ ਹੋ ਜਾਏਗਾ ਕਿ ਇਲੈਕਸ਼ਨ ਕਦੋਂ ਹੋਣ ਜਾ ਰਹੀ ਹੈ। ਤੇ ਜੋ ਤਾਜ਼ੀਆਂ ਜਾਣਕਾਰੀਆਂ, ਨੈਸ਼ਨਲ ਕਮਿਸ਼ਨ ਜਿਹੜਾ ਚੋਣ ਕਮਿਸ਼ਨ ਹੈਗਾ, ਉਹਨਾਂ ਦੀ ਮੀਟਿੰਗ ਹੋ ਗਈ ਹੈ ਤੇ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਫਸਰ VK ਸਿੰਘ ਨੇ ਸਾਫ਼ ਕਰਤਾ ਵੀ ਅਸੀਂ ਸਾਰੇ ਪ੍ਰਬੰਧ ਕਰ ਲਏ ਆ ਤੇ ਚੋਣਾਂ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ। ਤਾਂ ਮਤਲਬ ਇਹ ਹੈ ਕਿ ਸਾਡੇ ਕੋਲ ਜਿਹੜੀਆਂ ਜਾਣਕਾਰੀਆਂ ਤੁਸੀਂ ਖਬਰਾਂ ਦੇ ਬੁਲੇਟਿਨ 'ਚ ਵੀ ਸੁਣਿਆ ਵੀ ਅੱਜ ਯਾਨੀ ਸਾਡੇ ਤੁਹਾਡੇ 3 ਤਰੀਕ ਹੈ, 3 ਤਰੀਕ ਦੀ ਰਾਤ ਹੈ, ਸਾਡੇ 4 ਤਰੀਕ ਸਵੇਰ ਹੈ। ਸੋ 4 ਤਰੀਕ ਜਿਹੜੀ ਅੱਜ ਸਾਡੀ, ਇਹਦੇ ਸ਼ਾਮ ਪੈਂਦੇ ਤੱਕ ਭਾਰਤੀ ਚੋਣ ਕਮਿਸ਼ਨ 5 ਸੂਬਿਆਂ ਦੀਆਂ ਚੋਣਾਂ ਦਾ ਐਲਾਨ ਕਰ ਸਕਦਾ। ਤੇ ਜਾਣਕਾਰੀ ਇਹ ਵੀ ਹੈ ਵੀ ਜਿਹੜੇ UP ਦੀਆਂ ਚੋਣਾਂ ਜਿਹੜੀਆਂ ਉਹ ਵੀ ਸ਼ਾਇਦ ਭਾਵੇਂ ਉਹ 5-6 ਪੜਾਵਾਂ ਵਿੱਚ ਹੋਣੀਆਂ, ਇੱਕ ਦਿਨ 'ਚ ਨਹੀਂ ਹੋ ਸਕਦੀਆਂ। UP ਸਭ ਤੋਂ ਵੱਡਾ ਸੂਬਾ ਸਾਡਾ ਆਬਾਦੀ ਦੇ ਲਿਹਾਜ਼ ਨਾਲ,
ਇਸ ਕਰਕੇ ਯੂਪੀ ਦੀਆਂ ਚੋਣਾਂ ਵੀ ਫਰਵਰੀ 'ਚ ਹੀ ਕਰਵਾਉਣ ਦੀ ਮਨਸ਼ਾ ਦੇ ਨਾਲ ਯੂਪੀ ਦੇ ਜਿਹੜੇ ਐਗਜ਼ਾਮ ਹੈ, ਬੱਚਿਆਂ ਦੇ ਪੇਪਰ, ਜਿਹੜੇ ਪ੍ਰੀਖਿਆਵਾਂ ਹੈ, ਉਹਨਾਂ ਨੂੰ ਅੱਗੇ ਕੀਤਾ ਜਾ ਸਕਦਾ ਹੈ। ਤੇ ਫਰਵਰੀ ਮਹੀਨੇ ਦੇ ਅੱਧ ਦੇ ਵਿੱਚ ਇਹਨਾਂ 5 ਸੂਬਿਆਂ 'ਚ ਚੋਣਾਂ ਕਰਵਾਈਆਂ ਜਾਣਗੀਆਂ। ਤੇ ਇਹਦਾ ਮਤਲਬ ਹੈ ਕਿ ਅੱਜ ਤੋਂ ਚੋਣ ਜ਼ਾਬਤਾ ਲਾਗੂ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਵੀ, ਬਾਕੀ ਸੂਬਿਆਂ ਦੇ ਵਿੱਚ ਵੀ। ਤੇ ਪਿਛਲੀਆਂ ਚੋਣਾਂ ਵੀ 17 ਫਰਵਰੀ ਨੂੰ ਹੋਈਆਂ ਸੀ। ਨੇੜੇ ਤੇੜੇ ਤੁਸੀਂ ਪੰਜਾਬ ਕਹਿ ਲਓ ਵੀ ਫਰਵਰੀ ਦਾ ਅੱਧ ਦਾ ਮਤਲਬ ਇਹੀ ਹੈ ਵੀ 15 ਤੋਂ 20 ਫਰਵਰੀ ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਹੋਏਗੀ। ਤੇ ਅੱਜ ਤੋਂ ਹੀ ਚੋਣ ਸਰਗਰਮੀ ਪਹਿਲੇ ਬਹੁਤ ਭਖੀ ਹੋਈ ਹੈ, ਹੋਰ ਜ਼ਿਆਦਾ ਤੇਜ਼ ਚੋਣ ਸਿਆਸਤ ਹੋ ਜਾਏਗੀ ਅੱਜ ਤੋਂ ਹੀ। ਤੇ ਹਫੜਾ ਦਫੜੀ ਵੀ ਮਚੇਗੀ ਕਿਉਂਕਿ ਕੁਝ ਪਾਰਟੀਆਂ ਨੇ ਹਾਲੇ ਆਪਣੇ ਉਮੀਦਵਾਰ ਐਲਾਨੇ ਨਹੀਂ। ਕੁਝ ਨੇ ਅੱਧੇ ਪਚੱਧੇ ਐਲਾਨੇ ਹੈ, ਕੁਝ 80% ਐਲਾਨ ਗਏ ਹੈ, ਕੁਝ ਲੋਕਾਂ ਨੇ 90% ਆਪਣੇ ਉਮੀਦਵਾਰ ਐਲਾਨ ਦਿੱਤੇ ਹੈ। ਤੇ ਕੁਝ ਪਾਰਟੀਆਂ ਏਦਾਂ ਦੀਆਂ ਜਿਨ੍ਹਾਂ ਨੇ ਹਾਲੇ ਤੱਕ ਆਪਣਾ ਇੱਕ ਵੀ ਉਮੀਦਵਾਰ ਐਲਾਨਿਆ ਨਹੀਂ। ਸੋ ਅੱਜ ਤੋਂ ਪੰਜਾਬ ਦੇ ਵਿੱਚ ਚੋਣ ਨਾਮਜ਼ਦਗੀਆਂ ਦੀ ਜਦੋਂ ਆਖਰੀ ਤਰੀਕ ਮਿਥ ਲਈ ਜਾਏਗੀ ਤਾਂ ਫਿਰ ਚੋਣਾਂ ਦੀਆਂ ਨਾਮਜ਼ਦਗੀਆਂ ਭਰਨ ਵਾਸਤੇ ਵੀ ਹਫੜਾ ਦਫੜੀ ਮਚਣ ਵਾਲੀ ਹੈ। ਤੇ ਇੱਕ ਬਹੁਤ ਕਹਿ ਲਓ ਵੀ ਗਰਮ ਕਿਸਮ ਦਾ ਮਾਹੌਲ ਇਸ ਭਰ ਸਿਆਲ ਦੇ ਵਿੱਚ, ਜਦੋਂ ਧੁੰਦਾਂ ਪੈ ਰਹੀਆਂ ਤੇ ਇਸ ਧੁੰਦ ਭਰੇ ਮੌਸਮ ਦੇ ਵਿੱਚ ਵੀ ਸਿਆਸੀ ਗਰਮੀ ਜਿਹੜੀ ਹੈ ਸਿਖਰ ਤੇ ਚੜ੍ਹ ਕੇ ਅੱਜ ਤੋਂ ਬੋਲਣੀ ਸ਼ੁਰੂ ਹੋ ਜਾਏਗੀ। ਜੀ ਬਿਲਕੁਲ ਜੀ, ਬਾਕੀ ਇਹਨਾਂ ਨੂੰ ਹੁਣ ਠੰਡ ਵੀ ਨਹੀਂ ਲੱਗਦੀ, ਨਹੀਂ ਤਾਂ ਅੰਦਰੋਂ ਨਹੀਂ ਨਿਕਲਦੇ ਕਿ ਸਵੇਰੇ ਹੀ ਪ੍ਰਚਾਰ ਤੇ ਤੁਰ ਪੈਂਦੇ ਜੀ ਸਾਰੇ। ਤੇ ਅੱਗੇ ਆਪਾਂ ਗੱਲ ਕਰਦੇ ਜੀ ਨਵਜੋਤ ਸਿੱਧੂ ਦੀ। ਬੜੇ ਖਬਰਾਂ ਦੇ ਵਿੱਚ ਰਹੇ ਨੇ ਜੀ ਕਾਫੀ ਟਾਈਮ ਤੋਂ, ਤੇ ਕਿਸੇ ਪਾਸੇ ਵੀ ਅਜੇ ਕਿਸੇ ਵੀ ਪਾਰਟੀ ਦੇ ਵਿੱਚ ਉਹ ਸ਼ਾਮਲ ਨਹੀਂ ਹੋਏ। ਇੱਕ ਤਾਂ ਇਹਨਾਂ ਬਾਰੇ ਪੁੱਛਦੇ ਹਾਂ, ਤੇ ਇੱਕ ਕਪਲ ਸ਼ਰਮਾ ਦੇ ਬਾਰੇ ਬੜੀ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਸ਼ਾਇਦ ਉਹਨਾਂ ਨੂੰ ਵੀ ਕੋਈ ਨਾ ਕੋਈ ਟਿਕਟ ਮਿਲ ਜਾਏ। ਦੇਖੋ, ਨਵਜੋਤ ਸਿੰਘ ਸਿੱਧੂ ਬਾਰੇ ਤਾਂ ਬਹੁਤ ਗੱਲਾਂ ਅਸੀਂ ਕੀਤੀਆਂ ਅੱਜ ਤੋਂ 5-6 ਸਾਲ ਪਹਿਲਾਂ ਤੋਂ। ਅਸੀਂ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਰਾਜਨੀਤਿਕ ਕਹਿ ਲਓ ਵੀ ਕਮਿਟਮੈਂਟ ਦੇ ਉੱਤੇ ਸਵਾਲ ਉਠਾਉਂਦੇ ਰਹੇ ਹੈ ਤੇ ਗੱਲ ਸਾਂਝੀ ਕਰਦੇ ਰਹੇ ਹੈ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਦਾ ਪੋਲੀਟੀਕਲ ਕੈਰੀਅਰ ਦਾ ਸਿਖਰ ਨਹੀਂ ਹੈ। ਜੇ ਪੰਜਾਬ 'ਚ ਉਹਨਾਂ ਨੇ ਪੋਲੀਟਿਕਸ ਕਰਨੀ ਹੈ ਤੇ ਕਾਂਗਰਸ ਪਾਰਟੀ ਹੀ ਉਹਨਾਂ ਨੂੰ ਮੁਫੀਦ ਰਹੇਗੀ। ਜਦੋਂ ਅਸੀਂ ਇਹ ਗੱਲਾਂ ਕਰਦੇ ਸੀ ਉਦੋਂ ਆਮ ਆਦਮੀ ਪਾਰਟੀ ਸੀਨ 'ਚ ਨਹੀਂ ਸੀ। ਆਮ ਆਦਮੀ ਪਾਰਟੀ ਸੀਨ 'ਚ ਆਉਣ ਤੋਂ ਬਾਅਦ ਕੀ ਕੁਝ ਹੋਇਆ, ਆਮ ਆਦਮੀ ਪਾਰਟੀ ਦੇ ਨਾਲ ਅਰਵਿੰਦ ਕੇਜਰੀਵਾਲ ਦੇ ਨਾਲ ਨਵਜੋਤ ਸਿੰਘ ਸਿੱਧੂ ਦੀਆਂ ਮੀਟਿੰਗਸ ਹੋਈਆਂ, ਕੀ ਹੋਇਆ ਕੀ ਨਹੀਂ ਹੋਇਆ, ਉਹ ਸਾਰਾ ਕੁਝ ਤੁਹਾਨੂੰ ਪਤਾ ਹੈ। ਮੈਂ ਉਹ ਸਾਰੀਆਂ ਗੱਲਾਂ 'ਚ ਨਹੀਂ ਜਾਂਦਾ। ਤੇ ਉਹ ਗੱਲ ਸਾਫ਼ ਹੈ ਕਿ ਕਾਂਗਰਸ 'ਚ ਹੀ ਉਹਨਾਂ ਦਾ ਫਿਊਚਰ ਸੀ ਜੇ ਪੰਜਾਬ 'ਚ ਉਹਨਾਂ ਨੇ ਪੋਲੀਟਿਕਸ ਕਰਨੀ ਹੈ। ਤੇ ਇਹਦੇ 'ਚ ਹੁਣ ਕੋਈ ਵੀ ਸ਼ੱਕ ਸ਼ੁਬਾ ਨਹੀਂ ਰਿਹਾ ਵੀ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਨੂੰ ਜੁਆਇਨ ਕਰਨ ਵਾਲੇ। ਕਿਸੇ ਵੇਲੇ ਵੀ ਉਹਨਾਂ ਦੀ ਪਤਨੀ ਜਿਹੜੀ ਹੈ ਉਹ ਪਹਿਲੇ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਚੁੱਕੀ ਹੈ। ਉਹਨਾਂ ਦੇ ਦੋਸਤ ਹਾਕੀ ਓਲੰਪੀਅਨ ਪ੍ਰਗਟ ਸਿੰਘ ਵੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ 'ਚ ਆ ਚੁੱਕੇ ਹੈ। ਪਰ ਜਿਹੜੀ ਇਹ ਗੱਲ ਦੇਖੀ ਜਾ ਰਹੀ ਸੀ ਵੀ ਕਾਰਨ ਕੀ ਹੈ ਵੀ ਹਾਲੇ ਤੱਕ ਨਵਜੋਤ ਸਿੰਘ ਸਿੱਧੂ ਆ ਕਿਉਂ ਨਹੀਂ ਰਹੇ, ਕਾਂਗਰਸ ਨੂੰ ਜੁਆਇਨ ਕਿਉਂ ਨਹੀਂ ਕਰ ਰਹੇ। ਤਾਂ ਉਹਦੇ 'ਚ ਸ਼ਾਇਦ 2-3 ਗੱਲਾਂ ਸੀਗੀਆਂ ਜਿਹੜੀਆਂ ਸ਼ਾਇਦ ਹੁਣ ਸਾਹਮਣੇ ਆ ਰਹੀਆਂ। ਨੰਬਰ 1 ਤਾਂ ਰਾਹੁਲ ਗਾਂਧੀ ਨਾਲ ਉਹਨਾਂ ਦੀ ਕਾਫੀ ਨੇੜਤਾ ਹੈ ਤੇ ਰਾਹੁਲ ਗਾਂਧੀ ਨਾਲ ਨੇੜਤਾ ਕਰਕੇ ਹੀ ਨਵਜੋਤ ਸਿੰਘ ਸਿੱਧੂ ਫੈਮਿਲੀ ਨੂੰ ਕੈਪਟਨ ਅਮਰਿੰਦਰ ਸਿੰਘ ਪਹੁੰਚਾਉਣ ਵਾਸਤੇ ਤਿਆਰ ਹੋਏ ਹੈ। ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਫੈਮਿਲੀ ਦੀ ਆਪੋ ਵਿੱਚ ਹੀ ਜਿਹੜੀ ਡਾਇਲਾਗਬਾਜ਼ੀ ਚੱਲੀ ਸੀ ਉਹਦੇ 'ਚ ਅਸੀਂ ਦੇਖਿਆ ਸੀ ਵੀ ਕਿਸ ਹੱਦ ਤੱਕ ਜਾ ਕੇ ਨਵਜੋਤ ਕੌਰ ਸਿੱਧੂ ਨੇ ਵੀ ਕੈਪਟਨ ਅਮਰਿੰਦਰ ਦੇ ਖਿਲਾਫ ਬਿਆਨਬਾਜ਼ੀ ਕੀਤੀ ਸੀ ਤੇ ਕੈਪਟਨ ਨੇ ਵੀ ਕਿਹਾ ਸੀ ਵੀ ਸਾਨੂੰ ਇਸ ਤਰ੍ਹਾਂ ਦੇ ਲੋਕਾਂ ਦੀ ਕੋਈ ਜ਼ਰੂਰਤ ਨਹੀਂ ਹੈ। ਜਦਕਿ ਪਹਿਲਾਂ ਕੈਪਟਨ ਅਮਰਿੰਦਰ ਕਹਿੰਦੇ ਰਹੇ ਸੀ ਕਿ ਸਵਾਗਤ ਹੈ ਨਵਜੋਤ ਸਿੰਘ ਸਿੱਧੂ ਦਾ। ਪਰ ਜਦੋਂ ਬਿਆਨਬਾਜ਼ੀ ਇਸ ਲੈਵਲ ਤੇ ਆਈ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਇੱਦਾਂ ਦੇ ਲੋਕਾਂ ਦੀ ਜ਼ਰੂਰਤ ਨਹੀਂ ਹੈ। ਪਰ ਹੁਣ ਉਹ ਤਿਆਰ ਵੀ ਨੇ ਤੇ ਇੱਕ ਤੋਂ ਵੱਧ ਵਾਰ ਕਹਿ ਚੁੱਕੇ ਨੇ ਕੈਪਟਨ ਅਮਰਿੰਦਰ ਸਿੰਘ ਵੀ ਕਿਸੇ ਵੇਲੇ ਵੀ ਨਵਜੋਤ ਸਿੰਘ ਸਿੱਧੂ ਸ਼ਾਮਲ ਹੋਣਗੇ ਕਾਂਗਰਸ ਪਾਰਟੀ 'ਚ ਬੜੀ ਜਲਦੀ। ਤੇ ਉਹ ਹੋਣ ਜਾ ਰਹੇ ਨੇ। ਇੱਕ ਗੱਲ ਤਾਂ ਇਹ ਸੀ ਵੀ ਉਹ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਨਾਲ ਆਪਣੀ ਆਖਰੀ ਗੱਲਬਾਤ ਦਾ ਜਿਹੜਾ ਗੇੜ ਸੀ ਉਹ ਪੂਰੀ ਸ਼ਾਇਦ ਕਰ ਰਹੇ ਸੀ ਵੀ ਉਹਨਾਂ ਦਾ ਕਾਂਗਰਸ ਪਾਰਟੀ 'ਚ ਆ ਕੇ ਪੰਜਾਬ ਦੇ ਵਿੱਚ ਫਿਊਚਰ ਕੀ ਬਣੇਗਾ, ਕਿ ਉਹ ਸਟਾਰ ਕੰਪੇਨਰ ਦੇ ਤੌਰ ਤੇ ਉਹਨਾਂ ਨੂੰ ਯੂਜ਼ ਕੀਤਾ ਜਾਏਗਾ ਜਾਂ ਉਹਨਾਂ ਨੂੰ ਡਿਪਟੀ ਸੀਐਮ ਤੱਕ ਜਿਹੜਾ ਆ ਲਿਆਂਦਾ ਜਾਏਗਾ। ਸ਼ਾਇਦ ਇਹ ਆਖਰੀ ਗੇੜ 'ਚ ਉਹਨਾਂ ਦੀ ਗੱਲਬਾਤ ਸਿਰੇ ਚੜ੍ਹ ਗਈ ਹੈ ਕਿਉਂਕਿ ਇਨ ਬਿਟਵੀਨ ਅਰਵਿੰਦ ਕੇਜਰੀਵਾਲ ਦਾ ਵੀ ਬਿਆਨ ਆਇਆ ਸੀ ਕਿ ਅਸੀਂ ਵੀ ਡਿਪਟੀ ਸੀਐਮ ਦੀ ਪੇਸ਼ਕਸ਼ ਕੀਤੀ ਸੀ ਪਰ ਅਣ ਐਲਾਨੇ ਉਮੀਦਵਾਰ ਹੁਣ ਕਾਂਗਰਸ ਦੇ ਜਿਹੜੇ ਸੀਐਮ ਦੇ ਉਹ ਸਿੱਧੂ ਆ, ਨਵਜੋਤ ਸਿੰਘ ਸਿੱਧੂ ਏਦਾਂ ਦੀ ਗੱਲ ਕੀਤੀ ਸੀ ਅਰਵਿੰਦ ਕੇਜਰੀਵਾਲ ਨੇ। ਸੋ ਅਲਟੀਮੇਟਲੀ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਦੀ ਗੱਲਬਾਤ ਰਾਹੁਲ ਗਾਂਧੀ ਨਾਲ ਆਖਰੀ ਗੇੜ 'ਚ ਮੁਕੰਮਲ ਹੋ ਗਈ ਹੈ ਜਾਂ ਆਖਰੀ ਗੇੜ 'ਚ ਚੱਲ ਰਹੀ ਹੈ। ਇਸ ਕਰਕੇ 1-2 ਦਿਨ ਵੇਟ ਕੀਤੀ ਜਾ ਸਕਦੀ। ਦੂਜਾ ਇੱਕ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਜਿਹੜਾ ਹੁਣ ਕਪਿਲ ਸ਼ਰਮਾ ਦਾ ਨਾਂ ਆ ਰਿਹਾ, ਕਪਿਲ ਸ਼ਰਮਾ ਕਿਉਂਕਿ ਹੋਸਟ ਕਰਦੇ ਨੇ ਦਾ ਕਪਿਲ ਸ਼ਰਮਾ ਸ਼ੋਅ ਜਿਹਦੇ 'ਚ ਇੱਕ ਅਹਿਮ ਕਿਰਦਾਰ ਵਜੋਂ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੁੰਦੇ ਨੇ ਤੇ ਨਵਜੋਤ ਸਿੰਘ ਸਿੱਧੂ ਦੀ ਸ਼ਾਇਦ ਡਿਊਟੀ ਇਹ ਲਾਈ ਗਈ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਇਹ ਕਹਿਤਾ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ ਹੁਣ ਇੱਥੋਂ ਅੰਮ੍ਰਿਤਸਰ ਤੋਂ। ਇਸੇ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਦੀ ਪਤਨੀ ਦੀ ਜਿਹੜੀ ਵਿਧਾਨ ਸਭਾ ਸੀਟ ਹੈ ਉੱਥੋਂ ਲੜਾਇਆ ਜਾਏਗਾ ਕਾਂਗਰਸ ਵੱਲੋਂ।
ਸ਼ਾਇਦ ਨਵਜੋਤ ਸਿੰਘ ਸਿੱਧੂ ਦੀ ਡਿਊਟੀ ਲਾਈ ਗਈ ਹੈ। ਕਾਂਗਰਸ ਛੱਡਣਾ ਨਹੀਂ ਚਾਹੁੰਦੀ ਅੰਮ੍ਰਿਤਸਰ ਦੀ ਪਾਰਲੀਮਾਨੀ ਸੀਟ। ਕਾਂਗਰਸ ਨੇ ਕੈਪਟਨ ਅਮਰਿੰਦਰ ਦੇ ਤੌਰ ਦੇ ਉੱਤੇ MP ਵਜੋਂ ਉਦੋਂ ਚੋਣ ਦਿੱਤੀ ਅੰਮ੍ਰਿਤਸਰ ਦੀ, ਜਦੋਂ ਭਾਰਤੀ ਜਨਤਾ ਪਾਰਟੀ ਦੀ ਝੰਡੀ ਸੀ, ਸਾਰੇ ਦੇਸ਼ 'ਚ ਨਰਿੰਦਰ ਮੋਦੀ ਦੀ ਲਹਿਰ ਚੱਲ ਰਹੀ ਸੀ ਤੇ ਔਰ ਕੇਜਰੀ ਵਰਗਾ ਵੱਡਾ ਲੀਡਰ ਉਮੀਦਵਾਰ ਸੀ BJP ਦਾ, ਉਹਨੂੰ ਹਰਾ ਕੇ 1.25 ਲੱਖ ਵੋਟਾਂ ਦੀ ਲੀਡ ਦੇ ਨਾਲ ਕੈਪਟਨ ਨੇ ਉਹ ਸੀਟ ਜਿੱਤੀ ਸੀ ਮੋਦੀ ਲਹਿਰ ਦੇ ਬਾਵਜੂਦ। ਸੋ ਕਾਂਗਰਸ ਆਪਣੀ ਉਹ ਸੀਟ ਛੱਡਣਾ ਚਾਹੁੰਦੀ। ਜੇ ਸੀਟ ਨਹੀਂ ਛੱਡਣਾ ਚਾਹੁੰਦੀ ਤੇ ਵੀ ਉੱਥੇ ਉਹਨਾਂ ਨੂੰ ਇੱਕ ਪਾਪੂਲਰ ਫੇਸ ਚਾਹੀਦਾ ਹੈ ਤੇ ਪਾਪੂਲਰ ਫੇਸ ਤੇ ਨਵਜੋਤ ਸਿੰਘ ਸਿੱਧੂ ਜਿਹਨੇ ਕਹਿਤਾ ਮੈਂ ਲੋਕ ਸਭਾ ਦੀ ਚੋਣ ਲੜਨੀ ਨਹੀਂ। ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਸ਼ਾਇਦ ਡਿਊਟੀ ਲਾਈ ਹੈ ਰਾਹੁਲ ਗਾਂਧੀ ਨੇ ਵੀ ਤੁਸੀਂ ਕਪਿਲ ਸ਼ਰਮਾ ਨੂੰ ਬਣਾਓ। ਇੱਕ ਤਾਂ ਕਪਿਲ ਸ਼ਰਮਾ ਹੈ ਅੰਮ੍ਰਿਤਸਰ ਤੋਂ, ਦੂਜਾ ਇਸ ਵੇਲੇ ਬਹੁਤ ਪਾਪੂਲਰ ਬੰਦਾ ਉਹ। ਇਸ ਵੇਲੇ ਉਹਦਾ ਜਿਹੜਾ ਸ਼ੋਅ ਆ, ਦੇਸ਼ ਦਾ ਕੋਈ ਵੀ ਸ਼ੋਅ ਟੈਲੀਵਿਜ਼ਨ ਦਾ ਕੋਈ ਵੀ ਏਦਾਂ ਦਾ ਸ਼ੋਅ ਨਹੀਂ ਹੈ ਜਿਹੜਾ ਉਹਦੀ ਬਰਾਬਰੀ ਕਰਦਾ ਹੋਵੇ, ਇੰਨਾ ਜ਼ਿਆਦਾ ਪਾਪੂਲਰ ਉਹਦਾ ਸ਼ੋਅ ਹੈ। ਤੇ ਲੋਕ ਸਭਾ ਦਾ ਮੈਂਬਰ ਰਹਿੰਦੇ ਆ, ਉਹਦੇ ਕੰਮ 'ਚ ਵੀ ਕੋਈ ਫਰਕ ਨਹੀਂ ਪੈਣਾ। ਨਵਜੋਤ ਸਿੰਘ ਸਿੱਧੂ ਵੀ ਲੋਕ ਸਭਾ ਦਾ ਮੈਂਬਰ ਰਿਹਾ, ਪਰ ਉਹਨੇ ਕ੍ਰਿਕਟ ਦੀ ਕਮੈਂਟਰੀ ਵੀ ਕੀਤੀ ਹੈ, ਟੈਲੀਵਿਜ਼ਨ ਦੇ ਸ਼ੋਅ ਵੀ ਕੀਤੇ ਆ। ਸੋ ਲੋਕ ਸਭਾ ਦੇ ਮੈਂਬਰ ਹੁੰਦੇ ਆ। ਗੋਵਿੰਦਾ ਆ ਦੇਖੋ 10% ਹਾਜ਼ਰੀ ਆ ਉਹਦੀ, ਉਹਦਾ ਲੋਕ ਸਭਾ ਦਾ ਮੈਂਬਰ ਹੈ ਕਾਂਗਰਸ ਪਾਰਟੀ ਵੱਲੋਂ। ਸੋ ਲੋਕ ਸਭਾ ਦਾ ਮੈਂਬਰ ਰਹਿ ਕੇ ਕੰਮ ਕਰਨ ਦੀ ਕੋਈ ਲੋੜ ਨਹੀਂ, ਆਪਣੇ ਟੈਲੀਵਿਜ਼ਨ ਸ਼ੋਅ ਵੀ ਕਰ ਸਕਦਾ ਕਪਿਲ ਸ਼ਰਮਾ। ਤੇ ਕਾਂਗਰਸ ਆਪਣੀ ਸੀਟ ਨਹੀਂ ਗਵਾਉਣਾ ਚਾਹੁੰਦੀ, ਇਸ ਕਰਕੇ ਕਪਿਲ ਸ਼ਰਮਾ ਨਾਂ ਦੀ ਚਰਚਾ ਵੀ ਹੈ। ਮੈਂ ਇਹ ਤਾਂ ਨਹੀਂ ਕਹਿੰਦਾ ਵੀ ਗੱਲ ਹੁਣ ਪੱਕੀ ਆ ਵੀ ਏਦਾਂ ਹੋਣੀ ਹੈ, ਪਰ ਪੋਸੀਬਿਲਿਟੀ ਇਹ ਬਣੀ ਹੋਈ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਕਪਿਲ ਸ਼ਰਮਾ ਇਕੱਠੇ ਕਾਂਗਰਸ ਨੂੰ ਜੁਆਇਨ ਕਰ ਸਕਦੇ ਹੈ। ਇਹ ਚਰਚਾ ਵੀ ਚੱਲ ਰਹੀ ਹੈ ਤੇ ਚਰਚਾ ਉਦੋਂ ਹੀ ਹੁੰਦੀ ਹੈ ਜਦੋਂ ਕਿਤੇ ਨਾ ਕਿਤੇ ਥੋੜੀ ਬਹੁਤ ਬੇਸਿਕ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਹੁੰਦੀ ਹੈ। ਸ਼ਾਇਦ ਇਹ ਗੱਲ ਚੱਲ ਰਹੀ ਹੈ ਤੇ ਫਿਰ ਦੋਨੋਂ ਇੱਕ ਸਟਾਰ ਪ੍ਰਚਾਰਕ ਦੇ ਤੌਰ ਦੇ ਉੱਤੇ ਵੀ ਕੰਮ ਕਰਨਗੇ ਤੇ ਅੰਮ੍ਰਿਤਸਰ 'ਚ ਹੁੰਜਾ ਫੇਰਨ ਦੀ ਕੋਸ਼ਿਸ਼ ਕਰਨਗੇ ਇਹਨਾਂ ਦੋ ਬੰਦਿਆਂ ਦੇ ਸਿਰ ਤੇ, ਨਵਜੋਤ ਸਿੰਘ ਸਿੱਧੂ ਤੇ ਕਪਿਲ ਸ਼ਰਮਾ ਦੇ ਸਿਰ ਤੇ ਕਾਂਗਰਸ ਪਾਰਟੀ ਕੁਝ ਏਦਾਂ ਦਾ ਸੋਚ ਰਹੀ ਹੈ। ਸੋ ਇਹ 1-2 ਦਿਨ 'ਚ ਗੱਲਾਂ ਸਾਡੇ ਸਾਹਮਣੇ ਆਉਣ ਵਾਲੀਆਂ। ਨਵਜੋਤ ਸਿੰਘ ਸਿੱਧੂ ਦਾ ਕੋਈ ਰੌਲਾ ਹੀ ਨਹੀਂ, ਉਹਨੂੰ ਤਾਂ ਕਾਂਗਰਸ ਪਾਰਟੀ 'ਚ ਅੱਜ ਭਰ ਕੇ ਸ਼ਾਮਲ ਹੋਣਾ ਹੀ ਹੋਣਾ, ਪਰ ਨਾਲ ਦੀ ਨਾਲ ਕਪਿਲ ਸ਼ਰਮਾ ਨੂੰ ਵੀ ਲਿਆਉਣ ਦੀ ਇੱਕ ਕੋਸ਼ਿਸ਼ ਹੈ। ਜੇ ਕਪਿਲ ਸ਼ਰਮਾ ਆਉਂਦੇ ਆ ਲੋਕ ਸਭਾ ਦੇ ਕੈਂਡੀਡੇਟ ਦੇ ਤੌਰ ਦੇ ਉੱਤੇ ਤਾਂ ਫਿਰ BJP ਲਈ ਵੀ ਦਿੱਕਤ ਹੈ। BJP ਉੱਥੋਂ ਫਿਰ ਸ਼ਾਇਦ ਕੋਈ ਫਿਲਮ ਸਟਾਰ ਨੂੰ ਖੜਾ ਕਰੇਗੀ ਤੇ ਦੋ ਨਾਂ ਚੱਲ ਰਹੇ ਆ ਸਨੀ ਦਿਓਲ, ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਧਰਮਿੰਦਰ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਹੇ ਆ ਤੇ ਸਨੀ ਦਿਓਲ ਨੂੰ BJP ਵੱਲੋਂ ਉਮੀਦਵਾਰ ਬਣਾਇਆ ਜਾ ਸਕਦਾ। ਜਾਂ ਫਿਰ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਉਹਨਾਂ ਦੀ ਪਤਨੀ ਅਨੁਪਮ ਖੇਰ ਦੀ ਪਤਨੀ ਕਿਰਨ ਖੇਰ ਚੰਡੀਗੜ੍ਹ ਤੋਂ MP ਬਣੀ ਹੈ ਤੇ ਅਨੁਪਮ ਖੇਰ ਨੇ ਨਰਿੰਦਰ ਮੋਦੀ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਹੈ ਤੇ ਇੱਕ ਵਾਰੀ ਤਾਂ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀ ਵੀ ਜੇ ਕੋਈ ਮੈਨੂੰ ਨਰਿੰਦਰ ਮੋਦੀ ਦਾ ਚਮਚਾ ਕਹਿੰਦਾ ਤਾਂ ਮੈਨੂੰ ਇਹ ਵੀ ਮਨਜ਼ੂਰ ਹੈ। ਸੋ ਅਨੁਪਮ ਖੇਰ ਨੂੰ ਵੀ ਫਿਰ ਕਪਿਲ ਸ਼ਰਮਾ ਦੇ ਸਾਹਮਣੇ BJP ਆਪਣਾ ਕੈਂਡੀਡੇਟ ਬਣਾ ਸਕਦੀ ਹੈ ਤੇ ਫਿਰ ਬਹੁਤ ਦਿਲਚਸਪ ਕਿਸਮ ਦਾ ਸੀਨ ਤੇ ਮੁਕਾਬਲਾ ਸਾਨੂੰ ਅੰਮ੍ਰਿਤਸਰ ਦੀ ਪਾਰਲੀਮਾਨੀ ਸੀਟ ਤੋਂ ਦੇਖਣ ਨੂੰ ਮਿਲ ਸਕਦਾ ਹੈ। ਅਜੇ ਤਾਂ ਤੁਸੀਂ BJP ਦੀ ਗੱਲ ਕੀਤੀ ਆ, BJP ਤਾਂ ਲੱਗਦਾ ਕਿ ਬਹੁਤ ਪਿੱਛੇ ਹੈਗੀ ਆ, ਅਜੇ ਉਹਨੇ ਕੈਂਡੀਡੇਟ ਵੀ ਨੇ ਐਲਾਨੇ ਤੇ ਜਿੱਥੇ ਕਿੱਥੇ ਇਹ ਪ੍ਰਚਾਰ ਮੁਹਿੰਮ ਇਹਨਾਂ ਦੀ ਨਿਕਲਦੀ ਆ ਉਸ ਵਿੱਚ ਇੱਕ ਦੂਸਰੇ ਦੇ ਉੱਤੇ ਬਹੁਤ ਕੁਝ ਹੋ ਰਿਹਾ, ਲੜਾਈ ਝਗੜੇ ਵੀ ਹੋ ਰਹੇ ਆ ਤੇ ਅਜੇ ਕੁਛ ਜਿਹੜੀਆਂ ਸੀਟਾਂ ਅਕਾਲੀ ਦਲ ਨੇ ਵੀ ਨੇ ਐਲਾਨੀਆਂ ਤੇ ਕਾਂਗਰਸ ਵੀ ਇਸ ਦੇ ਵਿੱਚ ਹੀ ਫਾੜੀ ਆ ਤੇ ਇਸ ਤੇ ਤੁਹਾਡੇ ਕੀ ਵਿਊ ਆ? ਦੇਖੋ, ਕਾਂਗਰਸ ਪਾਰਟੀ ਮੁਕਾਬਲਤਨ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਪਛੜੀ ਹੋਈ ਹੈ, ਇਹਦੇ 'ਚ ਕੋਈ ਦੋਰਾਮਾ ਨਹੀਂ। ਉਹਨਾਂ ਦੇ 40 ਉਮੀਦਵਾਰ ਹਾਲੇ ਰਹਿੰਦੇ ਆ, ਪਰ ਕਾਂਗਰਸ ਪਾਰਟੀ ਸ਼ਾਇਦ ਇਹ ਆਪਣਾ ਬੰਨ ਸ਼ੁਭ ਕਰ ਰਹੀ ਹੈ ਵੀ ਜਿਹੜੇ ਪਹਿਲਾ ਉਮੀਦਵਾਰ ਐਲਾਨੇ ਸੀ ਉੱਥੇ 2-4 ਉਮੀਦਵਾਰਾਂ ਤੇ ਤਾਂ ਬਹੁਤ ਜ਼ਿਆਦਾ ਰੌਲਾ ਪਿਆ, ਹਾਲੇ ਵੀ ਪਿਆ ਹੋਇਆ ਤੇ ਬਾਕੀ ਉਮੀਦਵਾਰ ਜਦੋਂ ਐਲਾਨੇ ਜਾਣੇ ਹੈ ਤੇ ਉੱਥੇ ਬਹੁਤ ਜ਼ਿਆਦਾ ਬਾਗੀ ਸੁਰਾਂ ਸੁਣਾਈ ਨਾ ਦੇਣ, ਇਹਦਾ ਬੰਨ ਸ਼ੁਭ ਸ਼ਾਇਦ ਕਾਂਗਰਸ ਪਾਰਟੀ ਕਰ ਰਹੀ ਹੈ। ਇਸ ਕਰਕੇ ਉਹ ਉਹਨਾਂ ਦੇ ਬਾਕੀ ਕੈਂਡੀਡੇਟ ਅੜੇ ਹੋਏ ਆ। ਪਰ ਜੇ ਅੱਜ ਚੋਣ ਜ਼ਾਬਤਾ ਲੱਗ ਜਾਂਦਾ ਹੈ ਤੇ ਫਿਰ ਚੋਣ ਨਾਮਜ਼ਦਗੀਆਂ ਦੀ ਵੀ ਆਖਰੀ ਤਰੀਕ ਮਿਥ ਲਈ ਜਾਂਦੀ ਹੈ ਤੇ ਫਿਰ ਮਜਬੂਰਨ 1-2 ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਬਾਕੀ ਆਪਣੇ ਰਹਿੰਦੇ ਕੈਂਡੀਡੇਟ ਦੱਸਣੇ ਪੈਣਗੇ। ਪਰ ਸਭ ਤੋਂ ਜ਼ਿਆਦਾ ਪਛੜਿਆ ਜੇ ਕੋਈ ਹੈ ਤਾਂ ਅਸੀਂ ਇੱਕ ਵਾਰ 2 ਹਫ਼ਤੇ ਪਹਿਲਾਂ ਵੀ ਇਹ ਗੱਲ ਕੀਤੀ ਸੀ ਤਾਂ ਉਹ ਭਾਰਤੀ ਜਨਤਾ ਪਾਰਟੀ ਹੈ। ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਬਹੁਤ ਜ਼ਿਆਦਾ ਮੁਸ਼ਕਲਾਤ ਬਣੀ ਹੋਈ ਹੈ। ਕਿਹਨੂੰ ਟਿਕਟ ਦਿੱਤੀ ਜਾਏ, ਕਿਹਨੂੰ ਨਾ ਦਿੱਤੀ ਜਾਏ। 70 ਸਾਲ ਦਾ ਵੀ ਮਾਮਲਾ ਚੱਲ ਰਿਹਾ, ਵਿੱਚੇ ਕੁਝ ਲੀਡਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ 70 ਸਾਲ ਕੋਈ ਆਖਰੀ ਹੱਦ ਨਹੀਂ ਹੈ ਉਮਰ ਦੀ, ਪਰ ਉਹਦੇ ਬਾਵਜੂਦ ਵੀ BJP ਹਾਲੇ ਤੱਕ ਫੈਸਲਾ ਨਹੀਂ ਕਰ ਪਾਈ ਕਿ ਅਸੀਂ ਆਪਣੀਆਂ 23 ਸੀਟਾਂ ਤੇ ਉਮੀਦਵਾਰ ਕਿਹੜੇ ਲਾਉਣੇ ਆ। ਇਸ ਕਰਕੇ ਸਭ ਤੋਂ ਜ਼ਿਆਦਾ ਨੁਕਸਾਨ ਜੇ ਕੋਈ ਹੈ ਤਾਂ ਉਹ BJP ਹੈ। ਦੂਜੀ ਗੱਲ ਇਹ ਹੈ ਕਿ BJP ਦਾ ਲਗਾਤਾਰ ਦੇਰੀ ਕਰਦੇ ਚਲੇ ਜਾਣਾ ਆਪਣੇ ਉਮੀਦਵਾਰਾਂ ਲਈ, ਉਹ ਕੇਵਲ BJP ਲਈ ਸੰਕਟ ਨਹੀਂ ਹੈ, ਉਹ ਸ਼੍ਰੋਮਣੀ ਅਕਾਲੀ ਦਲ ਲਈ ਸੰਕਟ ਹੈ, ਕਿਉਂਕਿ ਗੱਠਜੋੜ ਹੈ, ਦੋਨੇ ਰਲ ਕੇ ਚੋਣ ਲੜਨੀ ਹੈ। ਅਗਲੀ ਗੱਲ ਇਹਦੇ ਨਾਲ ਜੁੜੀ ਹੋਈ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਜਿਹੜੇ ਸਟਾਰ ਕੈਂਡੀਡੇਟ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਆਪਣੀਆਂ ਪੱਕੀਆਂ ਸੀਟਾਂ ਜਲਾਲਾਬਾਦ ਤੇ ਲੰਬੀ ਤੋਂ ਲੜਨਾ ਹੈ,
ਪਰ ਜਲਾਲਾਬਾਦ ਤੋਂ ਭਗਵੰਤ ਮਾਨ ਤੇ ਲੰਬੀ ਤੋਂ ਜਰਨੈਲ ਸਿੰਘ ਜਦੋਂ ਤੋਂ ਉਮੀਦਵਾਰ ਬਣੇ ਹੈ, ਬਾਦਲ ਪਰਿਵਾਰ 'ਚ ਵੀ ਹੱਥਾਂ ਪੈਰਾਂ ਦੀ ਪਈ ਹੋਈ ਆ। ਆਪਣੇ ਵੱਡੇ ਕੈਂਡੀਡੇਟ ਜਿਹੜੇ ਦੋ ਆ, ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ, ਇਹਨਾਂ ਦਾ ਵੀ ਅਨਾਊਂਸਮੈਂਟ ਨਹੀਂ ਕਰ ਸਕੇ ਹਾਲੇ ਤੱਕ ਅਕਾਲੀ ਦਲ ਵਾਲੇ ਵੀ ਸਾਡੇ ਇਹ ਲੰਬੀ ਤੋਂ ਤੇ ਜਲਾਲਾਬਾਦ ਤੋਂ ਸਾਡੇ ਕੈਂਡੀਡੇਟ ਹੋਣਗੇ। ਇਹਨਾਂ ਲਈ ਕੁਝ ਵੱਖਰੀਆਂ ਸੀਟਾਂ ਲੱਭਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਬਾਕੀ ਸੀਟਾਂ ਜਿਹੜੀਆਂ ਖਾਲੀ ਛੱਡੀਆਂ ਜਾ ਰਹੀਆਂ। ਸੋ ਇਸ ਕਰਕੇ ਨੁਕਸਾਨ ਬਹੁਤ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ BJP ਗੱਠਜੋੜ ਦਾ ਹੋਣ ਜਾ ਰਿਹਾ। ਤੇ ਇਹਦੇ ਤੋਂ ਇਹ ਵੀ ਸਾਫ਼ ਹੁੰਦਾ ਹੈ ਵੀ ਪੰਜਾਬ ਦੇ ਵਿੱਚ ਲਗਭਗ ਸ਼੍ਰੋਮਣੀ ਅਕਾਲੀ ਦਲ BJP ਗੱਠਜੋੜ ਦਾ ਜਿਹੜਾ 10 ਸਾਲ ਦਾ ਰਾਜ ਹੈ, ਉਸ ਰਾਜ ਦੇ ਦੌਰਾਨ ਜੋ ਲੋਕਾਂ ਨੇ ਭੁਗਤਿਆ ਤੇ ਲੋਕਾਂ ਦਾ ਰੌਹ ਦੇਖਣ ਨੂੰ ਮਿਲ ਰਿਹਾ, ਤੇ ਉਸ ਰੌਹ ਨੂੰ ਦੇਖਦਿਆਂ ਹੋਇਆਂ ਜਿਸ ਤਰ੍ਹਾਂ ਦੀ ਹੜਬੜੀ ਤੇ ਜਿਸ ਤਰ੍ਹਾਂ ਦੀ ਘਬਰਾਹਟ ਪਾਈ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ BJP 'ਚ, ਤੇ ਉਹ ਉਮੀਦਵਾਰ ਵੀ ਆਪਣੇ ਨਹੀਂ ਐਲਾਨ ਪਾ ਰਹੇ ਪੂਰੇ, ਉਹਦੇ ਤੋਂ ਇਹ ਆਭਾਸ ਹੋ ਰਿਹਾ ਹੈ ਕਿ ਬੜੀ ਜਲਦੀ ਜਦੋਂ ਚੋਣਾਂ ਹੋਣੀਆਂ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਤੇ BJP ਗੱਠਜੋੜ ਦੇ ਉਮੀਦਵਾਰਾਂ ਨੂੰ ਵੀ ਤੇ ਇਹਨਾਂ ਦੀ ਲੀਡਰਸ਼ਿਪ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਣ ਲੱਗ ਪਿਆ ਕਿ ਉਹਨਾਂ ਦਾ ਬਿਸਤਰਾ ਪੰਜਾਬ ਤੋਂ ਹੁਣ ਗੋਲ ਹੋਣ ਵਾਲਾ ਹੈ। ਜੀ ਅਜੀਤ, ਅਖੀਰਲਾ ਮੇਰਾ ਸਵਾਲ ਹੈ ਸਮਾਜਵਾਦੀ ਪਾਰਟੀ ਦਾ, ਤੇ ਉਹਨਾਂ ਦੀ ਪਾਟੋ ਤਾੜ ਉੱਥਰ ਪੁੱਤਰ ਹਜੇ ਤੱਕ ਉਸੇ ਤਰ੍ਹਾਂ ਜਾਰੀ। ਦੇਖੋ, ਇੱਕ ਤਾਂ ਇਹ ਹੈ ਕਿ ਇਹ ਭਾਰਤੀ ਸਿਆਸਤ ਦਾ ਸੱਚ ਸਾਡੇ ਸਾਹਮਣੇ ਆ ਰਿਹਾ ਹੈ। ਤੁਸੀਂ ਬਹੁਤ ਵਾਰੀ ਗੱਲ ਕਰਦੇ ਆ, ਸਾਡੇ ਮਿੱਤਰ ਕਈ ਵਾਰੀ ਕਹਿ ਦਿੰਦੇ ਆ ਵੀ ਤੁਸੀਂ ਬਹੁਤੀ ਕਮਿਟਮੈਂਟ ਦੀ ਗੱਲ ਕਰਦੇ ਹੋ, ਤੁਸੀਂ ਆਈਡੀਓਲੋਜੀ ਦੀ ਗੱਲ ਕਰਦੇ ਹੋ, ਤੇ ਹੁਣ ਜੇ ਕੁਝ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਤੇ ਸਾਨੂੰ ਫਿਰ ਉਹ ਗੱਲਾਂ ਕਰਨੀਆਂ ਪੈਂਦੀਆਂ। ਤੇ ਹਾਲਾਤ ਇਹ ਬਣ ਗਏ ਆ ਭਾਰਤ ਦੇ ਵਿੱਚ ਵੀ ਕਿਸੇ ਕਿਸਮ ਦੀ ਆਈਡੀਓਲੋਜੀ ਕਿਸੇ ਧਿਰ ਦੇ ਕੋਲ ਨਹੀਂ ਹੈ, ਸਿਧਾਂਤ ਨਹੀਂ ਹੈ, ਉਹ ਆਪਣੀ ਥਾਂ ਤੇ ਹੈ। ਪਰ ਇੱਥੇ ਦਾ ਟੱਬਰ ਵੀ ਇੱਕ ਨਹੀਂ, ਇੱਥੇ ਟੱਬਰ ਦੀ ਰਾਜਨੀਤੀ ਹੈ ਨਾ। ਅਸੀਂ ਕਹਿੰਦੇ ਹਾਂ ਬਾਰ-ਬਾਰ ਵੀ ਭਾਰਤ ਦੇ ਵਿੱਚ ਖਾਨਦਾਨੀ ਸਿਆਸਤ ਹੈ, ਇੱਕ ਵੀ ਟੱਬਰ ਜਿਹੜੇ ਰਾਜ ਕਰ ਰਹੇ ਹੈ, ਦੇਸ਼ 'ਚ ਵੀ ਕੁਝ ਟੱਬਰ ਰਾਜ ਕਰ ਰਹੇ ਹੈ, ਸੂਬਿਆਂ 'ਚ ਵੀ ਟੱਬਰ ਰਾਜ ਕਰ ਰਹੇ ਹੈ। ਦੇਸ਼ ਵਿੱਚ ਗਾਂਧੀ ਪਰਿਵਾਰ ਹੈ ਤੇ ਏਦਾਂ ਹੀ ਉੱਤਰ ਪ੍ਰਦੇਸ਼ ਵਿੱਚ ਯਾਦਵ ਪਰਿਵਾਰ ਹੈ, ਬਿਹਾਰ 'ਚ ਲਾਲੂ ਪ੍ਰਸਾਦ ਯਾਦਵ ਦਾ ਪਰਿਵਾਰ ਹੈ, ਪੰਜਾਬ 'ਚ ਬਾਦਲ ਪਰਿਵਾਰ ਹੈ, ਕੈਪਟਨ ਪਰਿਵਾਰ ਹੈ। ਸੋ ਇਹ ਪਰਿਵਾਰਾਂ ਦੇ ਰਾਜ ਚੱਲ ਰਹੇ ਹੈ। ਕਮਿਟਮੈਂਟ ਜਾਂ ਕਿਸੇ ਕਿਸਮ ਦੀ ਰਾਜਨੀਤਿਕ ਪ੍ਰਤੀਬੱਧਤਾ ਨਹੀਂ ਹੈ ਕਿਸੇ ਵੀ ਧਿਰ ਕੋਲ, ਇਹ ਤਾਂ ਆਪਣੀ ਥਾਂ ਤੇ ਹੈ। ਇੱਕ ਤਾਂ ਪਰਿਵਾਰ ਵੀ ਹੁਣ ਇਕੱਠੇ ਨਹੀਂ ਦਿਖਾਈ ਦੇ ਰਹੇ, ਭਰਾ ਦਾ ਬੈਰੀ ਹੈ। ਪੰਜਾਬ ਦੇ ਵਿੱਚ ਵੀ, ਪੰਜਾਬ 'ਚ ਠੀਕ ਹੈ, ਪਿਓ ਪੁੱਤ ਇਕੱਠੇ ਐਸੇ ਦੇ ਬਾਦਲ ਸਾਹਿਬ ਤੇ ਸੁਖਬੀਰ ਬਾਦਲ, ਪਰ ਜੇ ਤੁਸੀਂ ਅਕਾਲੀ ਦਲ ਦੇ ਬਾਕੀ ਲੋਕ ਦੇਖੋ ਜਾਂ ਓਵਰਆਲ ਤੁਸੀਂ ਦੇਖੋ ਵੀ ਕਿਤੇ ਭਰਾ ਭੈਣ ਦੇ ਖਿਲਾਫ ਲੜ ਰਿਹਾ, ਕਿਤੇ ਪਿਓ ਪੁੱਤ ਦੀ ਲੜਾਈ ਹੈ ਟਿਕਟਾਂ ਨੂੰ ਲੈ ਕੇ BJP 'ਚ, ਕਾਂਗਰਸ 'ਚ ਵੀ। ਇਹ ਏਦਾਂ ਹੀ ਹੁਣ ਸਮਾਜਵਾਦੀ ਪਾਰਟੀ ਦੀ ਜਿਹੜੀ ਲੜਾਈ ਹੈ ਉਹ ਸਾਡੇ ਸਾਹਮਣੇ ਖੁੱਲ ਕੇ ਸਾਹਮਣੇ ਆਈ ਹੈ। ਇਹ ਉਹ ਸਮਾਜਵਾਦੀ ਪਾਰਟੀ ਹੈ ਜਿਹਨੇ ਉੱਤਰ ਪ੍ਰਦੇਸ਼ ਦੀ ਰਾਜਨੀਤੀ ਦੇ ਵਿੱਚ ਜਾਨੀ ਇੱਕ ਸਮਾਜਵਾਦ ਦਾ ਸੁਪਨਾ ਬੀਜਿਆ। ਹੁਣ ਮੈਨੂੰ ਕਹਿਣ 'ਚ ਕੋਈ ਹਰਜ ਨਹੀਂ ਕਿ ਇਸ ਪਾਰਟੀ ਦਾ ਨਾਂ ਸਮਾਜਵਾਦੀ ਪਾਰਟੀ ਹੈ। ਸਮਾਜਵਾਦੀ ਦ੍ਰਿਸ਼ਟੀਕੋਣ ਇਸ ਪਾਰਟੀ ਕੋਲ ਬਿਲਕੁਲ ਨਹੀਂ ਹੈ। ਜੇ ਇਹਨਾਂ ਕੋਲ ਸਮਾਜਵਾਦੀ ਦ੍ਰਿਸ਼ਟੀਕੋਣ ਹੁੰਦਾ ਤਾਂ ਫਿਰ ਇੱਕ ਟੱਬਰ ਦਾ ਰਾਜ ਨਾ ਹੁੰਦਾ। ਹੁਣ ਇੱਕ ਟੱਬਰ ਦਾ ਰਾਜ ਵੀ ਟੁੱਟ ਰਿਹਾ ਲੱਗਦਾ, ਤੇ ਉਹਦੇ ਕਾਰਨ ਇਹ ਬਣ ਰਿਹਾ ਹੈ ਕਿ ਭਵਿਸ਼ਣ ਜਿਹੜੇ ਆ ਉਹ ਦੋਨਾਂ ਧਿਰਾਂ 'ਚ ਹੈਗੇ ਆ। ਅਖਿਲੇਸ਼ ਯਾਦਵ ਦੇ ਕੋਲ ਵੀ ਇੱਕ ਭਵਿਸ਼ਣ ਤੇ ਮੁਲਾਇਮ ਸਿੰਘ ਯਾਦਵ ਦੇ ਕੋਲ ਵੀ ਇੱਕ ਭਵਿਸ਼ਣ ਹੈ। ਕਿਤੇ ਰਾਮ ਗੋਪਾਲ ਯਾਦਵ ਹੈ, ਕਿਤੇ ਸ਼ਿਵਪਾਲ ਯਾਦਵ ਹੈ, ਉਹ ਇਸੇ ਟੱਬਰ ਦੇ ਮੈਂਬਰ ਆ। ਭਾਰਤ ਦੇ ਜਿਹੜੇ ਸਿਆਸੀ ਟੱਬਰ ਉਹ ਸਭ ਤੋਂ ਵੱਡਾ ਟੱਬਰ ਇਹੀ ਹੈ। 18-19 ਮੈਂਬਰ ਟੱਬਰ ਦੇ ਜਿਹੜੇ ਆ ਉਹ ਉੱਤਰ ਪ੍ਰਦੇਸ਼ ਦੀ ਰਾਜਨੀਤੀ ਸਾਂਭ ਰਹੇ ਆ। ਹੁਣ ਪਿਓ ਪੁੱਤ ਦੀ ਲੜਾਈ ਹੈ ਤੇ ਪੁੱਤ ਨੇ ਆਪਣੇ ਪਿਓ ਨੂੰ ਲਾ ਕੇ ਨੈਸ਼ਨਲ ਪ੍ਰੈਜ਼ੀਡੈਂਟ ਆਪ ਬਣ ਗਏ, ਕੁਰਸੀ ਤੇ ਬਹਿ ਗਏ। ਕੱਲ 3 ਘੰਟੇ ਮੀਟਿੰਗ ਚੱਲੀ ਹੈ ਵੀ ਬਿਗੜੀ ਹੋਈ ਗੱਲ ਬਣ ਜਾਵੇ, ਤੇ ਮੀਟਿੰਗ ਤੋਂ ਬਾਅਦ ਵੀ ਕੁਝ ਬਣਿਆ ਨਹੀਂ ਹੈ। ਹਾਲੇ ਵੀ ਆਜ਼ਮ ਖਾਨ ਦਾ ਇੱਕ ਬਿਆਨ ਆਇਆ ਕਿ ਹਾਲੇ ਵੀ ਜਿਹੜਾ ਏਦਾਂ ਦੇ ਹਾਲਾਤ ਨਹੀਂ ਹੈ ਕਿ ਇਹ ਟੱਬਰ ਟੁੱਟ ਜਾਏਗਾ। ਇਸ ਟੱਬਰ ਨੂੰ ਬਚਾਉਣ ਦੀ ਕੋਸ਼ਿਸ਼ ਹਾਲੇ ਵੀ ਚੱਲ ਰਹੀ ਹੈ। ਪਿਓ ਪੁੱਤ ਦੀ ਲੜਾਈ ਸਮਾਜਵਾਦੀ ਪਾਰਟੀ ਦੀ ਲੜਾਈ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ, ਤੇ ਉਧਰੋਂ ਮਾਇਆਵਤੀ ਨੇ 403 ਆਪਣੇ ਕੈਂਡੀਡੇਟ ਐਲਾਨ ਵੀ ਦਿੱਤੇ ਹੈ। ਤੇ ਉੱਥੋਂ ਸਾਡੇ ਇੱਕ ਮਿੱਤਰ ਨੇ, ਉਹਨਾਂ ਦੀ ਟਿੱਪਣੀ ਆ ਰਹੀ ਸੀ ਉੱਤਰ ਪ੍ਰਦੇਸ਼ ਚੋਂ ਵੀ ਸ਼ਾਇਦ ਸਮਾਜਵਾਦੀ ਪਾਰਟੀ ਇਸ ਹਾਲਾਤ ਵਿੱਚ ਪਹੁੰਚ ਗਈ ਹੈ ਕਿ 403 ਉੱਥੇ ਸੀਟਾਂ ਹੈ, ਸਮਾਜਵਾਦੀ ਪਾਰਟੀ ਦੇ 806 ਉਮੀਦਵਾਰ ਹੋਣਗੇ, ਯਾਨੀ 403 ਮੁਲਾਇਮ ਦੇ ਉਮੀਦਵਾਰ ਤੇ 403 ਅਖਿਲੇਸ਼ ਯਾਦਵ ਦੇ। ਪਰ ਅਸੀਂ ਫਿਰ ਵੀ ਇਹ ਸਮਝਦੇ ਹਾਂ ਵੀ ਇੱਕ ਆਖਰੀ ਯਤਨ ਚੱਲ ਰਿਹਾ, ਚੋਣਾਂ ਦੀ ਤਰੀਕ ਸ਼ਾਇਦ ਅੱਜ ਐਲਾਨੀ ਜਾਏਗੀ। ਇੱਕ ਆਖਰੀ ਯਤਨ ਚੱਲ ਰਿਹਾ ਵੀ ਦੋਨਾਂ ਪਿਓ ਪੁੱਤਰਾਂ ਨੂੰ ਇਕੱਠੇ ਕਰ ਦਿੱਤਾ ਜਾਏ ਤੇ 1-2 ਬਲੀਆਂ ਜਿੱਤੀਆਂ ਜਾਣ। ਅਮਰ ਸਿੰਘ ਦੀ ਬਲੀ ਦਿੱਤੀ ਜਾਏਗੀ ਜਾਂ ਸ਼ਿਵਪਾਲ ਯਾਦਵ ਦੀ ਜਾਂ ਰਾਮ ਗੋਪਾਲ ਯਾਦਵ ਦੀ, ਤੇ ਇਸ ਟੱਬਰ ਨੂੰ ਫਿਰ ਤੋਂ ਇਕੱਠੀ ਕਰਨ ਦੀ ਇੱਕ ਕੋਸ਼ਿਸ਼ ਹੋ ਰਹੀ ਹੈ। ਜੋ ਕੋਸ਼ਿਸ਼ ਸਿਰੇ ਚੜ੍ਹ ਜਾਂਦੀ ਹੈ ਤੇ ਫਿਰ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਰਹੇਗੀ ਸਮਾਜਵਾਦੀ ਪਾਰਟੀ ਦੀ, ਉਹਦੇ ਬਾਰੇ ਹਾਲ ਫਿਲਹਾਲ ਅਸੀਂ ਕੁਝ ਨਹੀਂ ਦੱਸ ਸਕਦੇ। ਪਰ ਬਹੁਤ ਚੰਗੀ ਸਥਿਤੀ ਨਹੀਂ ਰਹਿਣੀ, ਕਿਉਂਕਿ ਲੋਕਾਂ 'ਚ ਭੈ ਪੈਦਾ ਹੋ ਗਿਆ ਕਿ ਇਹਨਾਂ ਦੀ ਲੜਾਈ ਜਿਹੜੀ ਹੈ ਉਹ ਇਸ ਕਿਸਮ ਦੀ ਬਣ ਗਈ ਹੈ ਕਿ ਕੋਈ ਬਿਹਤਰ ਸ਼ਾਇਦ ਹੁਣ ਰਾਜ ਪ੍ਰਬੰਧ ਨਾ ਦੇ ਸਕਣ। ਪਰ ਜੇ ਟੁੱਟ ਜਾਂਦੀ ਹੈ ਪਿਓ ਪੁੱਤ ਦੀ ਤਾਂ ਇੱਕ ਨਵੀਂ ਸੰਭਾਵਨਾ ਪਈ ਹੈ ਵੀ ਅਖਿਲੇਸ਼ ਯਾਦਵ ਦੇ ਨਾਲ, ਕਿਉਂਕਿ ਜਨ ਸਮਰਥਨ ਜ਼ਿਆਦਾ ਹੈ, ਉਹ ਕਾਂਗਰਸ ਪਾਰਟੀ ਨਾਲ ਸਮਝੌਤਾ ਕਰੇਗਾ। ਤੇ ਜਿਹੜਾ ਦਾਅਵਾ ਉਹਨਾਂ ਨੇ ਕੀਤਾ ਹੈ ਵੀ ਜੇ ਕਾਂਗਰਸ ਪਾਰਟੀ ਦਾ ਸਾਡਾ ਸਮਝੌਤਾ ਹੋ ਗਿਆ ਤੇ 300 ਸੀਟਾਂ ਜਿੱਤ ਸਕਦੇ ਆ,
ਮੈਂ 300 ਤਾਂ ਨਹੀਂ ਕਹਿੰਦਾ, ਪਰ ਇਹ ਜ਼ਰੂਰ ਕਹਿਣਾ ਵੀ ਫੇਰ ਤੋਂ ਅਖਿਲੇਸ਼ ਯਾਦਵ ਦੀ, ਕਿਉਂਕਿ ਇੱਕ ਪਾਕ ਸਾਫ ਦੀ ਛਵੀ ਜਾਂ ਅਕਸ ਉੱਤੇ ਬਣਿਆ ਹੋਇਆ, ਫੇਰ ਤੋਂ ਅਖਿਲੇਸ਼ ਯਾਦਵ ਦੀ ਅਗਵਾਈ 'ਚ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੀ ਜੁਆਇੰਟ ਗਵਰਨਮੈਂਟ ਜ਼ਰੂਰ ਉੱਤੇ ਬਣ ਸਕਦੀ ਹੈ। ਇਹਨਾਂ ਦੀਆਂ ਸੰਭਾਵਨਾਵਾਂ ਪਈਆਂ ਜੀ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਦੋਸਾਂਝ ਜੀ। ਮਿਹਰਬਾਨੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਹ ਸਨ ਸੁਸ਼ੀਲ ਦੋਸਾਂਝ ਜੋ ਸਾਡੇ ਨਾਲ ਜੁੜਦੇ ਨੇ ਅਤੇ ਦੱਸਦੇ ਨੇ ਆਪਣੇ ਵਿਊ ਕਿ ਜੋ ਹਫ਼ਤੇ ਭਰ ਦੇ ਵਿੱਚ ਹੁੰਦਾ ਹੈ ਉਸ 'ਤੇ ਇਹਨਾਂ ਦੇ ਕੀ ਵਿਚਾਰ ਨੇ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਤੇ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।